ਲੱਖ ਲੱਖ ਬਦੀਆਂ 100 ਤਾਨੇ, ਸਭੇ ਸਿਰ ਤੇ ਸਹੀਏ। ਤੋੜੇ ਸਿਰ ਵੰਜੇ ਧੜ ਨਾਲੋਂ, ਭਾਵੇਂ ਸਿਰ ਜਾਏ ਧੜ ਨਾਲੋਂ, ਤਾਂ ਵੀ ਹਾਲ ਨਾ ਕਹੀਏ। ਤੇ ਸੁਖਨ ਜਿਨ੍ਹਾਂ ਦਾ ਹੋਵੇ ਦਾਰੂ, ਹਾਲ ਉਥਾਂ ਹੀ ਕਹੀਏ। ਚੰਦਨ ਰੁੱਖ ਲਗਾ ਵਿੱਚ ਵਿਹੜੇ, ਜ਼ੋਰ ਤਗਾਣੇ ਖਈਏ। ਕਹੇ ਹੁਸੈਨ ਫਕੀਰ ਸਾਈਂ ਦਾ, ਜੀਵਦਿਆਂ ਮਰ ਰਹੀ। ਇਹਦੇ ਵਿੱਚ ਇੱਕ ਲਾਈਨ ਆਈ ਹੈ ਕਿ ਸੁਖਨ ਜਿਨ੍ਹਾਂ ਦਾ ਹੋਵੇ ਦਾਰੂ। ਆਉਂਦੇ ਅਸੀਂ ਸਾਰੇ ਗੱਲਾਂ ਗੁੱਲਾਂ ਕਰਨੇ ਹਾਂ ਦੁਨੀਆ 'ਚ, ਆਪਣਾ ਆਪਣਾ ਵਿਚਾਰ ਕਰਦੇ ਹਾਂ, ਆਪਣਾ ਆਪਣਾ ਇਜ਼ਹਾਰ ਕਰਦੇ ਹਾਂ, ਪਰ ਕੋਈ ਨੇ ਵਿਰਲੇ ਵਿਰਲੇ ਜਿਨ੍ਹਾਂ ਦਾ ਸੁਖਨ ਦਾਰੂ ਬਣਦਾ। ਤੁਹਾਡੀ ਰੂਹ ਸ਼ਰਾਬ ਹੁੰਦੀ ਹੈ, ਤੁਹਾਡੇ ਅੰਦਰ ਰੱਜ ਹੁੰਦਾ ਹੈ, ਤੁਸੀਂ ਨਿਹਾਲ ਹੁੰਦੇ ਹੋ, ਤੁਸੀਂ ਖਿੜਦੇ ਹੋ, ਜਿਨ੍ਹਾਂ ਦੀ ਗੱਲ ਜਿਹੜੀ ਹੈ ਉਹ ਤੁਹਾਨੂੰ ਸੁਖੀ ਕਰਦੀ ਹੈ, ਆਸਾਨ ਕਰਦੀ ਹੈ। ਤੇ ਉਹ ਵਿਰਲੇ ਵਿਰਲੇ ਹੋਏ ਨੇ। ਉਹ ਵੱਡੇ ਕਲਾਕਾਰ ਹੋਏ, ਗਵਈਏ ਹੋਏ, ਵੱਡੇ ਲੇਖਕ ਹੋਏ, ਸ਼ਾਇਰ ਹੋਏ, ਪਰ ਐਵੇਂ ਕਿ ਪੰਜਾਬੀ ਸੁਖਨ ਦੇ ਵਿੱਚ ਜਿਨ੍ਹਾਂ ਦਾ ਸੁਖਨ ਦਾਰੂ ਹੋਇਆ, ਮਤਲਬ ਕਈਆਂ ਨੂੰ ਤਾਂ ਦਾਰੂ ਵਾਂਗੂ ਲੱਗ ਗਿਆ। ਉਹਨਾਂ ਦੇ ਵਿੱਚ ਇੱਕ ਬਲਵੰਤ ਗਾਰਗੀ ਹੋਇਆ, ਬਠਿੰਡੇ ਦੇ ਸਨ, ਚਲੇ ਗਏ ਦੁਨੀਆ ਤੋਂ, ਪਰ ਜਿਹੜਾ ਲਿਖ ਗਏ ਨੇ ਉਹਦੇ ਵਿੱਚ ਉਹਨਾਂ ਦੇ ਨਾਟਕ ਨੇ, ਉਹਨਾਂ ਦੀਆਂ ਕਹਾਣੀਆਂ ਨੇ, ਉਹਨਾਂ ਦੇ ਆਪਣੀ ਆਟੋਬਾਇਓਗ੍ਰਾਫੀ ਹੈ, ਔਰ ਉਹਦੇ ਨਾਲ ਨਾਲ ਉਹਨਾਂ ਦੇ ਜਿਹੜੇ ਪੈਨ ਪਿਕਚਰਸ ਨੇ, ਜਿਹੜੇ ਸ਼ਖਸੀ ਖਾਕੇ ਨੇ, ਸਕੈਚਿਸ ਨੇ, ਉਹ ਵੱਡੇ ਵੱਡੇ ਮਸ਼ਾਹੀਰ ਦੇ ਉਹ ਵੀ ਲਿਖ ਕੇ ਗਏ ਨੇ। ਇਹ ਚੰਗਾ ਕੀਤਾ, ਕਿਉਂਕਿ ਅੱਜ ਇੰਨਾ ਕੜਮਾਸ ਨਹੀਂ ਹੈ। ਅਤੇ ਬਲਵੰਤ ਗਾਰਗੀ ਹੋਰਾਂ ਦਾ ਅੱਜ ਦੂਸਰਾ ਸਕੈਚ ਸੀ ਅਤੇ ਪੜ੍ਹਾਂਗੇ। ਅੱਜ ਦਾ ਕੱਟ ਜਿਵੇਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਪੰਜਾਬੀ ਫਿਕਸ਼ਨ ਹੈ, ਸ਼ਾਇਰੀ ਹੈ ਅਤੇ ਗਾਵਨ ਹੈ। ਫਿਕਸ਼ਨ ਦੇ ਹਵਾਲੇ ਨਾਲ ਜ਼ਾਹਿਰ ਬਹੁਤ ਘੱਟ ਕੰਮ ਹੋ ਰਿਹਾ ਹੈ, ਜਿੰਨੀ ਲੋੜ ਹੈ, ਜਿੰਨੀ ਅਸੀਂ ਗਿਣਤੀ 'ਚ ਪੰਜਾਬ 'ਚ ਲੋਕ ਵਸਦੇ ਨੇ। ਅਗਰ 15-16 ਕਰੋੜ ਪੰਜਾਬੀ ਇੱਧਰ ਹੈ ਨੇ ਸਾਰੇ ਮੁਲਕ 'ਚ, ਅਤੇ ਇਹਦੇ ਵਿੱਚ ਕੋਈ ਇਸ ਤਰ੍ਹਾਂ 15-16 ਤਨਜ਼ੀਮਾਂ ਕੰਮ ਕਰ ਰਹੀਆਂ ਹੁੰਦੀਆਂ, ਵੱਖੋ ਵੱਖ ਕਲਾਵਾਂ ਦੇ ਜਿਹੜੇ ਪਿੜ ਲੱਗਦੇ, ਕਿਉਂਕਿ ਸਰਕਾਰ ਦੀ ਕੋਈ ਸਰਪ੍ਰਸਤੀ ਨਹੀਂ ਹੈ, ਸਰਕਾਰ ਇਸ ਦੀ ਜ਼ੁਬਾਨ ਨੂੰ ਮੰਨਦੀ ਨਹੀਂ, ਉਹਦੇ ਵਿੱਚ ਕੋਈ ਕਾਇਦਾ ਨਹੀਂ, ਉਹਨਾਂ ਨੇ ਕੋਈ ਸਬਜੈਕਟ ਨਹੀਂ, ਕੋਈ ਪੜ੍ਹਾਈ ਲਿਖਾਈ ਨਹੀਂ, ਕੋਈ ਰੋਟੀ ਰੁਜ਼ਗਾਰ ਨਹੀਂ, ਕੋਈ ਪ੍ਰਚਾਰ ਨਹੀਂ, ਕੋਈ ਮੀਡੀਆ ਨਹੀਂ, ਕੱਖ ਨਹੀਂ ਹੈ। ਪੰਜਾਬ ਸਰਕਾਰ ਆਪਣੀ ਜ਼ੁਬਾਨ ਵਾਸਤੇ ਜਾਂ ਕਲਚਰ ਵਾਸਤੇ ਉਹ ਐਵੇਂ ਊਂਠ ਦੇ ਮੂੰਹ 'ਚ ਜ਼ੀਰੇ ਵਾਲੀ ਗੱਲ ਹੈ ਕਿ ਦੋ ਚਾਰ ਮਾੜੇ ਮੋਟੇ ਕੋਈ ਉਹਨਾਂ ਨੇ ਕੋਈ ਥੜੇ ਜਿਹੇ ਬਣਾ ਦਿੱਤੇ ਨੇ। ਉਹ ਰਜਮਾ ਕੰਮ ਜਿੰਨਾ ਹੋਣਾ ਚਾਹੀਦਾ ਸੀ, ਇੱਕ ਪੂਰਾ ਮਾਹੌਲ ਇੰਨੇ ਸਾਰੇ ਲੋਕਾਂ ਦੀ, ਉਹ ਸ਼ਰਾਬੀ ਦਾ ਮਾਮਲਾ ਹੈ ਜਿਹੜਾ ਨਹੀਂ ਹੋ ਰਿਹਾ। ਸੁਖਨ ਦਾਰੂ ਨਹੀਂ ਬਣ ਰਿਹਾ, ਬਾਬਿਆਂ ਦਾ ਸੁਖਨ ਵੀ ਦਾਰੂ ਨਹੀਂ ਬਣ ਰਿਹਾ। ਬਾਬਾ ਫਰੀਦ ਤੋਂ ਲੈ ਕੇ 35 ਤੋਂ ਵੱਧ ਫਕੀਰ ਔਰ ਕਿੱਸਾਕਾਰ ਸ਼ਾਇਰ ਹੋਏ ਨੇ। ਉਹਨਾਂ ਦਾ ਇੱਕ ਫਲਸਫਾ ਹੈ, ਉਹਨਾਂ ਦੀ ਇੱਕ ਫਿਕਰ ਹੈ, ਉਹ ਵੀ ਰੁਲ ਗਈ। ਉਹਨੂੰ ਵੀ ਅਸੀਂ ਅਕੀਦਤ ਔਰ ਮਜ਼ਹਬੀ ਜਿਹਾ ਇੱਕ ਬਾਣਾ ਜਿਹਾ ਪਵਾ ਕੇ ਉਹਦੇ ਵਿੱਚ ਹੀ ਭੁਗਤਾ ਛੜਿਆ। ਉਹਨਾਂ ਦਾ ਫਲਸਫਾ ਅਗਰ ਅਸੀਂ ਮੰਨ ਲਿਆ ਹੁੰਦਾ ਤਾਂ ਹੋ ਸਕਦਾ ਕੋਈ ਹੋਰ ਤਰ੍ਹਾਂ ਦੀ ਫਜ਼ਾ ਹੁੰਦੀ, ਅਸੀਂ ਧਰਤੀ ਨਾਲ ਜੁੜੇ ਹੁੰਦੇ, ਸਾਡੀ ਕੌਮੀ ਪਛਾਣ ਔਰ ਵਿਰਸਾ, ਆਪਣੀਆਂ ਜੜ੍ਹਾਂ ਹੁੰਦੀਆਂ ਜਿਵੇਂ ਦੁਨੀਆ ਦੀਆਂ ਹਰ ਕੌਮ ਦੀਆਂ ਹੈ ਨੇ, ਸਿਵਾਏ ਸਾਡੇ ਤੋਂ। ਖੈਰ, ਇਹ ਸਾਰੇ ਸਵਾਲ ਨੇ, ਨਾਲ ਨਾਲ ਅਸੀਂ ਸੰਗਤ ਰਾਹੀਂ ਕਰਦੇ ਹਾਂ, ਕੋਸ਼ਿਸ਼ ਕਰਨੇ ਹਾਂ ਕਿ ਪੰਜਾਬ 'ਤੇ ਵਾਹ ਪੈਂਦੇ ਮਾਮਲੇ ਮਸਲਿਆਂ 'ਤੇ ਗੱਲ ਹੋਵੇ। ਅਤੇ ਅੱਜ ਅਸੀਂ ਫਿਕਸ਼ਨ 'ਤੇ ਔਰ ਸ਼ਾਇਰੀ ਔਰ ਗਾਵਨ 'ਤੇ ਕਰਨੀ ਹੈ। ਸੋ ਅੱਜ ਦੇ ਇਕੱਠ ਦੀ ਪ੍ਰਧਾਨਗੀ ਬੜੇ ਹੀ ਪ੍ਰਸਿੱਧ ਸਾਡੇ ਲੇਖਕ, ਜਿਹੜੇ ਬਹੁਤ ਵਧੀਆ ਕਹਾਣੀਕਾਰ ਨੇ, ਸ਼ਾਰਟ ਸਟੋਰੀ ਰਾਈਟਰ ਨੇ, ਹੋਰ ਰਿਸਰਚ ਦਾ, ਖੋਜ ਦਾ ਜਿਨ੍ਹਾਂ ਉਹਨਾਂ ਨੇ ਕੰਮ ਕੀਤਾ, ਉਹ ਇੱਕ ਅਲੱਗ। ਫਿਰ ਜੋ ਵੱਖੋ ਵੱਖ ਅਦਾਰੇ 'ਚ ਜਿਹੜਾ ਮਿਊਜ਼ਿਕ ਦੀ ਤਾਲੀਮ ਉਹਨਾਂ ਨੇ ਦਿੱਤੀ, ਪੜ੍ਹਾਇਆ, ਜੋ ਫਿਲੋਸਫੀ ਆਫ ਮਿਊਜ਼ਿਕ ਦੇ ਉੱਤੇ ਉਹਨਾਂ ਦਾ ਕੰਮ ਹੈ। ਫਿਰ ਉਹਦੇ ਨਾਲ ਨਾਲ ਉਹ ਆਪ ਕਲਾਸੀਕਲ ਗਾਇਕ ਨੇ ਅਤੇ ਫਿਲੋਸਫੀ ਦੇ ਉਸਤਾਦ ਨੇ। ਪੰਜਾਬ ਯੂਨੀਵਰਸਿਟੀ 'ਚ ਉਹ ਸ਼ੋਭਾ ਫਿਲੋਸਫੀ ਦੇ ਚੇਅਰਮੈਨ ਵੀ ਨੇ, PhD ਉਹਨਾਂ ਦੀ ਫਲਸਫੇ 'ਚ, ਅਤੇ ਬਹੁਤ ਸਾਰਾ ਕੰਮ ਹੈ ਲਿਖਤ ਦਾ,
ਖੋਜ ਦਾ, ਪੜ੍ਹਤ ਦਾ। ਸੋ ਸਾਡੇ ਲਈ ਬੜਾ ਹੀ ਮਾਣਯੋਗ ਨਾਂ ਹੈ ਪੰਜਾਬੀ ਅਦਬ ਦੇ ਵਿੱਚ ਵੀ, ਪੰਜਾਬੀ ਸੰਗੀਤ ਦੇ ਹਵਾਲੇ ਨਾਲ ਵੀ, ਔਰ ਪੰਜਾਬੀ ਪੜ੍ਹਾਈ ਦੇ, ਖਾਸ ਤੌਰ 'ਤੇ ਫਲਸਫੇ ਦੀ ਪੜ੍ਹਾਈ ਦੇ ਬਾਰੇ। ਸੋ ਸਾਡੇ ਮਾਣਯੋਗ ਸਾਬੇ ਸਦਾਰਤ ਜਨਾਬ ਪ੍ਰੋਫੈਸਰ ਮੁਹੰਮਦ ਜਵਾਦ ਹੋਰਾਂ ਨੂੰ ਮੈਂ ਕਹਾਂਗਾ ਕਿ ਉਹ ਆਉਣ ਸਾਡੇ ਸਾਰਿਆਂ ਦੀਆਂ ਤਾੜੀਆਂ। ਅਤੇ ਅੱਜ ਦੇ ਪ੍ਰੋਗਰਾਮ 'ਚ ਇਹ ਸੀ ਕਿ ਚਲੋ ਫਿਕਸ਼ਨ ਦੇ ਹਵਾਲੇ ਨਾਲ ਕੁਝ ਚੀਜ਼ਾਂ ਵਾਕਈ ਸਾਡੇ ਵੱਲੋਂ ਜੇ ਚੀਜ਼ਾਂ ਬਹੁਤ ਸਾਰੀਆਂ ਸ਼ੇਅਰ ਹੋਣ ਵਾਲੀਆਂ ਨੇ, ਉਹ ਆਪਣਾ ਇਜ਼ਹਾਰ ਮੰਗਦੀਆਂ ਨੇ। ਇਹ ਤਾਂ ਇੱਕ ਛੋਟੀ ਕਿਤਾਬ ਹੈ, ਇਸ ਤੋਂ ਇਲਾਵਾ ਵੀ ਬੜੇ ਬੜੇ ਸਕੈਚਿਸ ਜਿਹੜੇ ਨੇ ਉਹ ਗਾਰਗੀ ਦੇ ਉਹ ਸਾਹਮਣੇ ਆਉਣੇ ਚਾਹੀਦੇ ਨੇ ਲੋਕਾਂ ਦੇ ਕੋਲ। ਕਿਤਾਬ ਤੱਕ ਰਸਾਈ ਵੀ ਸਾਡੀ ਆਮ ਪੰਜਾਬੀ ਦੀ ਘੱਟ ਹੀ ਹੈ, ਅਤੇ ਇਸ ਲਈ ਸੋਚਣਾ ਕਿ ਚਲੋ ਸੰਗਤ ਨਹੀਂ, ਲੋਕਾਂ ਨੂੰ ਪੜ੍ਹ ਕੇ ਬੋਲ ਕੇ ਸੁਣਾ ਦਿੱਤੀ ਜਾਵੇ ਗੱਲ, ਅਤੇ ਉਹਦੇ ਨਾਲ ਜੋ ਲੈ ਕੇ ਇੱਕ ਤਾਰਫ ਜਿਹਾ ਹੋ ਜਾਂਦਾ। ਅਤੇ ਉਹ ਕਹਾਣੀ ਦੇ ਜਿਹੜਾ ਸਕੈਚ ਹੈ ਉਹ ਤਾਂ ਮੈਂ ਪੜ੍ਹਾਂਗਾ, ਪਰ ਅਹਿਮਦ ਰਾਈ ਬੜਾ ਵੱਡਾ ਨਾਂ ਹੋਏ ਨੇ ਸਾਡੇ ਪੰਜਾਬੀ ਸੁਪਨ 'ਚ, ਜਿਹੜੇ ਪਿਛਲੀ ਸਦੀ ਦੇ ਵੱਡੇ ਵਿਰਲੇ ਜਿਹੜੇ ਕੁਝ ਸ਼ਾਇਰ ਹੋਏ, ਔਰ ਖ਼ਾਸ ਤੌਰ 'ਤੇ ਫਿਲਮੀ ਗਾਇਕੀ ਵੀ, ਫਿਲਮੀ ਲਿਖਤ ਵੀ, ਔਰ ਉਹਦੇ ਨਾਲ ਉਰਦੂ ਵੀ ਉਹਨਾਂ ਨੇ ਬੁਨਿਆਦੀ ਤੌਰ 'ਤੇ, ਫਿਰ ਅਦਬੀ ਸਹਾਫਤ ਨਾਲ ਵੀ ਉਹਨਾਂ ਦੀ ਜੁੜਤ ਰਹੀ। ਲੇਕਿਨ ਮੋਢੀ ਜਿਹੜੇ ਸ਼ਾਇਰ ਹੋਏ ਨੇ ਪਿਛਲੀ ਸਦੀ 'ਚ, ਉਹਨਾਂ ਦੇ ਵਿੱਚੋਂ ਇੱਕ ਵੱਡਾ ਨਾਂ, ਜੇ ਅਸੀਂ ਮੋਹਨ ਸਿੰਘ ਦਾ ਨਾਂ ਲੈਂਦੇ ਹਾਂ, ਅੰਮ੍ਰਿਤਾ ਪ੍ਰੀਤਮ ਦਾ ਨਾਂ ਲੈਂਦੇ ਹਾਂ, ਜਾਂ ਐਸ ਨਿਸ਼ਾ ਦਾ ਨਾਂ ਲੈਂਦੇ ਹਾਂ, ਸ਼ਿਵ ਕੁਮਾਰ ਬਟਾਲਵੀ ਦਾ ਨਾਂ ਲੈਂਦੇ ਹਾਂ, ਅਤੇ ਇੱਧਰ ਜਿਹੜੇ ਸ਼ਰੀਫ ਗੁਜਾਈ ਸਾਹਿਬ ਜਾਂ ਸਾਡੇ ਵੱਡੇ ਹੋਰ ਰਾਈਟਰ ਨੇ, ਉਸਤਾਦ ਦਾਮਨ ਵੀ ਹੋਏ। ਅਤੇ ਇੱਕ ਨਾਂ ਬੜਾ ਉਗੜ ਕੇ ਜਿਨ੍ਹਾਂ ਪੰਜਾਬ ਦੇ ਪੂਰੇ ਦਰਦ ਨੂੰ, ਔਰਤ ਦੇ ਦਰਦ ਨੂੰ ਲਿਖਿਆ, ਉਹ ਅਹਿਮਦ ਰਾਈ ਹੋਏ ਨੇ। ਅਹਿਮਦ ਰਾਈ ਫਿਲਮੀ ਗੀਤਕਾਰ ਦੇ ਤੌਰ 'ਤੇ ਵੀ ਬਹੁਤ ਵੱਡਾ ਨਾਂ ਹੈ। ਉਹਨਾਂ ਦੀ ਕਿਤਾਬ ਤ੍ਰਿੰਜਣ 50s ਦੇ ਵਿੱਚ ਹੀ ਛਪ ਗਈ ਸੀ, ਮੇਰਾ ਖਿਆਲ ਲੇਟ 50s 'ਚ, ਅਰਲੀ 50s 'ਚ ਛਪੀ। ਅਤੇ ਉਹਨਾਂ ਦੀ ਕਿਤਾਬ ਤ੍ਰਿੰਜਣ, ਫਿਰ ਗਾਏ ਗਏ ਗੀਤ ਵੀ ਛਪੇ, ਉਹਨਾਂ ਦੇ ਗੀਤਾਂ ਦੀ ਕਿਤਾਬ ਵੀ ਛਪੀ ਅਲਹਮਦ ਵੱਲੋਂ, ਨਿਮੀ ਨਿਮੀ ਵਾਹ ਵਗਦੀ ਨਾ, ਹਾਂ ਬਹੁਤ ਅਰਸੇ ਬਾਅਦ। ਅਤੇ ਇੰਜੋ ਇੱਕ ਤਰ੍ਹਾਂ ਉਹਨਾਂ ਨੇ ਅਦਬੀ ਜਿਹੜੀ ਲਿਖਤਕਾਰੀ ਉਹ ਤਾਂ ਛੱਡ ਹੀ ਦਿੱਤੀ ਸੀ, ਆਲਮੋਸਟ ਸਿਰਫ ਫਿਲਮੀ ਲਿਖ ਰਹੇ ਸਨ। ਅਤੇ ਪਰ ਉਹ ਜੇ ਲਿਖ ਗਏ ਸਨ ਜੋ, ਉਹਦੇ ਵਿੱਚ ਪੂਰੇ ਪੰਜਾਬ ਦਾ ਪਿਛਲੀ ਅੱਧ ਸਦੀ ਦੇ ਵਿੱਚ ਜੋ ਵਰਤਿਆ ਸਾਡੇ ਨਾਲ, ਉਹਦਾ ਸਾਰਾ ਦੁਖਾਂਤ ਉਹਨਾਂ ਦੀਆਂ ਨਜ਼ਮਾਂ 'ਚ ਮੌਜੂਦ ਹੈ। ਅਤੇ ਉਹਨਾਂ ਦੀਆਂ ਕੁਝ ਨਜ਼ਮਾਂ ਚੋਣਵੀਆਂ, ਉਹ ਸਾਡੇ ਮਿੱਤਰ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਪੇਸ਼ਗੀ ਮੁਬਾਰਕਬਾਦ ਵੀ ਦਿੰਦੇ ਹਾਂ, ਕੋਈ ਪੰਜਾਬੀ ਦੇ ਹੁਣੇ ਲੈਕਚਰਰ ਜਿਹੜੇ ਨੇ ਉਹ ਵੀ ਮੁੰਤਖਬ ਹੋਏ ਨੇ, ਅਤੇ ਹੇਤਮ ਤਨਵੀਰ ਅਕਰਮ, ਇਹਨਾਂ ਨੂੰ ਮੁਬਾਰਕਾਂ ਸਾਡੇ ਵੱਲੋਂ, ਸਾਰਿਆਂ ਵੱਲੋਂ ਵੀ। ਔਰ ਇਹਨਾਂ ਤੋਂ ਆਸ ਹੈ ਕਿ ਪੰਜਾਬੀ ਪੜ੍ਹਾਈ ਲਿਖਾਈ ਦੀ ਜਿਹੜੀ ਪਲਕ ਹੈ ਉਸ ਨੂੰ ਸਵਾਰਨਗੇ, ਔਰ ਵਧੀਆ ਇਹਨਾਂ ਵੱਲੋਂ ਇੱਕ ਜ਼ਿੰਮੇਦਾਰੀਆਂ ਜਿਹੜੀਆਂ ਨੇ ਜਾਂ ਅਮਲਦਾਰੀਆਂ ਉਹ ਸਾਹਮਣੇ ਆਉਣਗੀਆਂ। ਸੋ ਮੈਂ ਹੇਤਮ ਤਨਵੀਰ ਨੂੰ ਕਹਾਂਗਾ ਕਿ ਵੀ ਸਟੇਜ 'ਤੇ ਤਸ਼ਰੀਫ ਲਿਆਓ, ਤੁਹਾਡੀਆਂ ਸਾਰਿਆਂ ਦੀਆਂ ਤਾੜੀਆਂ ਵਿੱਚ। ਇੱਕ ਮੇਰੇ ਮਿੱਤਰ ਪਿਆਰੇ ਨੇ, ਆੜੀ ਨੇ, ਮੇਰੇ ਬਚਪਨ ਦੇ ਯਾਰ ਨੇ, ਅਸੀਂ ਇਕੱਠੇ ਹੀ, ਮੈਂ ਜਿਵੇਂ ਦੱਸਿਆ ਸੀ ਕਿ 6ਵੀਂ ਤੋਂ ਅਸੀਂ 8ਵੀਂ 9ਵੀਂ ਤੱਕ ਇੱਕੋ ਡੈਸਕ 'ਤੇ ਬੈਠੇ, ਸਕੂਲੀ ਪੜ੍ਹਾਈ, ਫਿਰ ਸਾਡਾ ਤਹਿਰਾ ਗ੍ਰਾਮ ਵਤਨ ਵੀ ਸਾਂਝਾ, ਸਾਡੇ ਮਾਮਲੇ, ਸਾਡੀਆਂ ਆਵਾਰਗੀਆਂ। ਉਸ ਤੋਂ ਬਾਅਦ ਜਿਵੇਂ ਮੈਂ ਆਵਾਰਗੀ 'ਚ ਲਾਹੌਰ ਆ ਗਿਆ, ਇਹ ਕਿਧਰੇ ਪਹਿਲੇ ਫੌਜ 'ਚ ਰਹੇ, ਉਸ ਤੋਂ ਬਾਅਦ ਉੱਥੇ ਵੀ ਇਹਨਾਂ ਦਾ ਰੂਹ ਨਾ ਲੱਗਾ, ਨਾ ਕਿਧਰੇ ਸੋਚ ਜੁੜੇ, ਕਿਉਂਕਿ ਆਪ ਰੂਹਦਾਰ ਬੰਦੇ ਸਨ, ਗਾਉਣ ਵਾਲੇ, ਸੁਰ ਵਾਲੇ। ਫਿਰ ਇਹ ਫੌਜ 'ਚੋਂ ਮੇਰਾ ਖਿਆਲ ਨੱਸ ਗਏ, ਅਤੇ ਉਸ ਤੋਂ ਬਾਅਦ ਨੱਸ ਕੇ ਫਿਰ ਆਪਣੇ ਵਤਨਾਂ 'ਤੇ ਨਹੀਂ ਆਏ, ਸਿੱਧੇ ਜਾ ਕਰਾਚੀ ਜਾ ਬਹਿ ਗਏ। ਅਤੇ ਕਰਾਚੀ 'ਚ ਹੀ ਉਹਨਾਂ ਦਾ ਮੇਰਾ ਖਿਆਲ 30 ਸਾਲ ਤਾਂ ਹੋ ਗਏ, 25-30 ਸਾਲ, 20 ਸਾਲ, ਅਤੇ 20 ਸਾਲ ਤੋਂ ਕਰਾਚੀ ਨੇ। ਮੇਰੇ ਲੈਲਪੁਰ ਦੇ, ਡਿਚਕੋਟ ਦੇ ਗਰਾਈ ਨੇ, ਅਤੇ ਬੜੇ ਵਧੀਆ ਇਨਸਾਨ ਨੇ, ਮਿੱਤਰ ਨੇ। ਅਤੇ ਇਹ ਜਿੱਥੇ ਤਲਾਵਤ ਵੀ ਹੋਵੇ ਅਤੇ ਪਵਨਾਤ ਵੀ ਹੋਵੇ, ਜੋ ਬਜ਼ਮੇ ਅਦਬ ਚੱਲਦਾ ਹੁੰਦਾ ਸੀ, ਤਾਂ ਇਹ ਜਨਾਬ ਹਰ ਸਕੂਲ ਵੱਲੋਂ, ਹਰ ਜਗ੍ਹਾ ਇਹਨਾਂ ਦੀ ਇਹ ਨਹੀਂ ਹੁੰਦੇ ਕਿ ਤਨਵੀਰ ਕਾਸਮ ਹੁੰਦਾ ਸੀ,
ਦੋ ਜਣੇ ਜਿਨ੍ਹਾਂ ਦੀ ਡਿਊਟੀ ਲੱਗਦੀ ਸੀ। ਸੋ ਮੇਰੀਆਂ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੀਆਂ ਗੱਲਾਂ ਮੈਂ ਕਰ ਸਕਦਾ। ਉਹ ਅਸੀਂ ਸਿਰਫ ਇੰਨਾ ਹੀ ਦੱਸਣਾ ਕਿ ਮੇਰਾ ਵਤਨ ਤੋਂ ਮੇਰਾ ਵੀਰ ਵੀ, ਮੇਰਾ ਮਿੱਤਰ ਵੀ, ਅਤੇ ਬੜਾ ਵਧੀਆ ਗਾਇਕ। ਪਹਿਲੇ ਇਹਨਾਂ ਨੇ ਬਾਂਸਰੀ ਵਜਾਈ, ਵੰਜਲੀ, ਉਸ ਤੋਂ ਬਾਅਦ ਫਿਰ ਇਹ ਗਾਵਣ ਵੱਲ ਆ ਗਏ। ਅਤੇ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਜਿਹੜੇ ਬੜੇ ਗਜ਼ਲ ਗਾਇਕ ਨੇ, ਉਹਨਾਂ ਦੇ ਸ਼ਾਗਿਰਦ ਨੇ। ਕਰਾਚੀ ਦੇ ਵਿੱਚ ਇਹਨਾਂ ਦੀਆਂ ਮਹਿਫਲਾਂ ਚੱਲਦੀਆਂ ਨੇ, ਹੁੰਦੀਆਂ ਨੇ, ਅਤੇ ਇਸ ਸਬੱਬੀ ਲਾਹੌਰ ਆਏ ਅਤੇ ਅੱਜ ਸਾਡੇ ਨਾਲ ਜੁੜ ਗਏ ਨੇ। ਅਤੇ ਮੈਂ ਇਹਨਾਂ ਨੂੰ ਉਚੇਚਾ ਆਖਿਆ, ਇਹਨਾਂ ਨੇ ਮਾਣ ਰੱਖਿਆ, ਅਤੇ ਮੈਂ ਇਹਨਾਂ ਦੀ ਤਰਸੀਟ ਰੱਖੀ ਹੋਈ ਹੈ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਮਿੱਤਰ ਪਿਆਰੇ ਖਾਦਮ ਅਲੀ ਖਾਨ ਹੋਰਾਂ ਨੂੰ ਮੈਂ ਕਹਾਂਗਾ ਕਿ ਉਹ ਜਿਸ ਸਟੇਜ 'ਤੇ ਤਸ਼ਰੀਫ ਲਿਆਓ। ਪਹਿਲੇ ਮੇਰਾ ਦਿਲ ਹੈ ਕਿ ਅਸੀਂ ਕੁਝ ਸ਼ਾਇਰੀ ਸੁਣੀਏ ਸਾਬੇ ਸਦਾਰਤ ਦੀ ਇਜਾਜ਼ਤ ਨਾਲ। ਹੈਤਮ ਤਨਵੀਰ ਹੋਰਾਂ ਨੂੰ ਕਹਾਂਗਾ ਕਿ ਉਹ ਆਉਣ ਔਰ ਸਾਨੂੰ ਅਹਿਮਦ ਰਾਈ ਹੋਰਾਂ ਦੀਆਂ ਕੁਝ ਨਜ਼ਮਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨ, ਅਤੇ ਤੁਸੀਂ ਉਹਨਾਂ 'ਤੇ ਗੌਰ ਕਰਨਾ, ਫੀਲ ਕਰਨਾ, ਜੋ ਤੁਹਾਡੇ ਅਹਿਸਾਸ ਬਣੇ। ਅਜੇ ਸਹੇਲੀਆਂ ਹੀ ਚੰਨ ਤੇ ਸਹੇਲੀਆਂ ਚਕੋਰ, ਅਜੇ ਕੰਢਿਆਂ ਦੇ ਨਾਲ ਨਾਲ ਖੜੀਆਂ ਨੇ ਬੇੜੀਆਂ, ਅਜੇ ਨਵਾਂ ਨਵਾਂ ਅੰਬੀਆਂ ਨੂੰ ਬੂਰ। ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ, ਛੱਲਾਂ ਪਈ ਮਾਰ ਦੀ ਜਵਾਨੀ ਜੱਟੀ ਹੀਰ ਦੀ, ਤੇ ਤਾਬ ਨਹੀਂ ਉਹ ਚੱਲੀ ਜਾਂਦੀ ਤੇਰੇ ਡਿੰਗੇ ਚੀਰ ਦੀ, ਕਿੱਕਲੀ ਕਲੀਰ ਦੀ। ਕੁਛ ਨਜ਼ਮਾਂ ਪੇਸ਼ ਨੇ। ਨਵਾਂ ਨਵਾਂ ਬੂਰ, ਅਜੇ ਨਵਾਂ ਨਵਾਂ ਅੰਬੀਆਂ ਨੂੰ ਬੂਰ, ਅਜੇ ਹੋਂਠਾਂ ਵਿੱਚ ਅਣਛੋਈਆਂ ਕਲੀਆਂ ਦੇ ਰਸ, ਅਜੇ ਬਾਹਾਂ ਵਿੱਚ ਸਜਰੀਆਂ ਸ਼ਾਹਾਂ ਦੀ ਹਲੋਰ, ਅਜੇ ਹੋਂਠਾਂ ਵਿੱਚ ਅਣਛੋਈਆਂ ਕਲੀਆਂ ਦੇ ਰਸ, ਅਜੇ ਬਾਹਾਂ ਵਿੱਚ ਸਜਰੀਆਂ ਸ਼ਾਹਾਂ ਦੀ ਹਲੋਰ, ਅਜੇ ਅਣਖਿੜੇ ਫੁੱਲਾਂ ਜਿਹੀ ਹਾਸਿਆਂ ਦੀ ਤੱਕ, ਅਜੇ ਟੋਰਾਂ ਵਿੱਚ ਚੜ੍ਹਦੀਆਂ ਪੀਂਘਾਂ ਵਾਲਾ ਜ਼ੋਰ, ਅਜੇ ਮਾਈਏ ਟੱਪੇ ਢੋਲਿਆਂ ਦੇ ਨਿੰਮੇ ਨਿੰਮੇ ਰੰਗ, ਅਜੇ ਦਿਲਾਂ ਵਿੱਚ ਸੱਦਰਾਂ ਦਾ ਸੁੱਤਾ ਸੁੱਤਾ ਸ਼ੋਰ, ਅਜੇ ਤ੍ਰਿੰਜਨਾ ਚ ਕਿੱਕਲੀਆਂ ਗਿੱਧਿਆਂ ਦੇ ਚਾਅ, ਅਜੇ ਪੈਲੀਆਂ 'ਚ ਪਹਿਲਾਂ ਪਾਉਣ ਸਿੱਖੇ ਨਹੀਂ ਮੋਰ, ਅਜੇ ਸਾਵਾਂ ਵਿੱਚ ਸਹੇਲੀਆਂ ਦੇ ਸਾਵਾਂ ਦੀ ਹਵਾੜ, ਅਜੇ ਸਹੇਲੀਆਂ ਹੀ ਚੰਨ ਤੇ ਸਹੇਲੀਆਂ ਚਕੋਰ, ਅਜੇ ਕੰਢਿਆਂ ਦੇ ਨਾਲ ਨਾਲ ਖੜੀਆਂ ਨੇ ਬੇੜੀਆਂ, ਅਜੇ ਦੂਰ ਬੇੜੀਆਂ ਤੋਂ ਛੱਲਾਂ ਦੂਰ ਦੂਰ, ਅਜੇ ਨਵਾਂ ਨਵਾਂ ਅੰਬੀਆਂ ਨੂੰ ਬੂਰ। ਮੁੜ ਉਹ ਰਾਤ ਨਾ ਆਈ, ਮੁੜ ਉਹ ਚੰਨ ਨਾ ਚੜਿਆ, ਮੁੜ ਉਹ ਨੂਰ ਨਾ ਖਿੰਡਿਆ, ਮੁੜ ਉਹ ਰਾਤ ਨਾ ਆਈ। ਟੋ ਟੋ ਕਾਲੇ ਸ਼ਾਹ ਹਨੇਰੇ, ਰੋ ਰੋ ਰਾਤ ਲੰਘਾਈ, ਮੁੜ ਰਾਤ ਨਾ ਆਈ। ਜਿਸ ਵਿੱਚ ਸੁੱਤੇ ਹੋਏ ਨੇ ਸਾਡੇ ਕੌਲਾਂ ਪਰੇ ਹੰਝੂ ਤੇ ਹਾਸੇ, ਜਿਸ ਵਿੱਚ ਇੱਕ ਦੂਜੇ ਨੂੰ ਇੱਕ ਮਿਕ ਹੋਣ ਦੀ ਸਹੁੰ ਸੀ ਪਾਈ, ਮੁੜ ਰਾਤ ਨਾ ਆਈ। ਆਉਂਦੀਆਂ ਰਾਤਾਂ ਜਾਂਦੀਆਂ ਰਾਤਾਂ, ਕਾਲੀਆਂ ਰਾਤਾਂ ਚਾਨਣੀਆਂ ਰਾਤਾਂ, ਤੜਫਦੀਆਂ ਤੜਫਾਂਦੀਆਂ ਰਾਤਾਂ, ਪਰ ਉਸ ਚਾਵਾਂ ਭਰੀ ਰਾਤ ਨੇ ਮੁੜ ਉਹ ਚਾਹਤ ਨਾ ਪਾਈ, ਮੁੜ ਉਹ ਰਾਤ ਨਾ ਆਈ। ਕਿਹਦੇ ਲਈ ਹੁਣ ਵਾਲ ਗੁੰਧਾਵਾਂ, ਹਾਰ ਹਮੈਲਾਂ ਲੌਂਗ ਵਾਲੀਆਂ ਪਾਵਾਂ, ਸੁਰਮੇ ਮਹਿੰਦੀਆਂ ਲਾਵਾਂ, ਸਜਣਾ ਬਾਜ ਸ਼ਿੰਗਾਰ ਨਹੀਂ ਜਿੰਦੇ, ਲੋਕਾਂ ਲਈ ਮੈਂ ਚੰਗੀ ਭਲੀਆਂ, ਆਪਣੇ ਲਈ ਸ਼ੁਦਾਈ। ਵੇਖ ਲੈ ਵੇਖ ਲੈ ਤੇਰੇ ਪਿਆਰ ਨੇ ਜਿਹੜੀ ਹਾਲਤ ਮੇਰੀ ਬਣਾਈ, ਮੋੜੋ ਰਾਤ ਨਾ ਆਈ। ਅਗਲੀ ਨਜ਼ਮ ਸਾਡਾ ਇੱਕ ਫੋਕ ਗੀਤ ਹੈ, ਬਲਕਿ ਇੱਕ ਖੇਡ ਵੀ ਹੈ, ਕਿੱਕਲੀ। ਸੋ ਕਿੱਕਲੀ ਕਲੀਰ ਦੀ ਨਜ਼ਮ ਦਾ ਸਰਨਾਵਾ ਹੈ। ਕਿੱਕਲੀ ਕਲੀਰ ਦੀ ਨੀ ਕਿੱਕਲੀ ਕਲੀਰ ਦੀ, ਛੱਲਾਂ ਪਈ ਮਾਰ ਦੀ ਜਵਾਨੀ ਜੱਟੀ ਹੀਰ ਦੀ, ਕਿੱਕਲੀ ਕਲੀਰ ਦੀ। ਚੜ੍ਹਦੀ ਜਵਾਨੀ ਨਾਲ
ਚੜ ਗਿਆ ਭਾਨ, ਚੜ੍ਹਦੀ ਜਵਾਨੀ ਨਾਲ ਚੜ ਗਿਆ ਭਾਨੀ, ਨਵੇਂ ਨਵੇਂ ਜੋਬਨਾਂ ਦੇ ਨਵੇਂ ਨਵੇਂ ਚਾਅ ਨੀ, ਤੇ ਜਿੰਦੜੀ ਨਾ ਰੋਲ ਦੇਵੀਂ ਕਿਸੇ ਦਿਲਗੀਰ ਦੀ, ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ, ਛੱਲਾ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ, ਕਿੱਕਲੀ ਕਲੀਰ ਦੀ। ਜੂੜੇ ਵਿੱਚ ਮੋਤੀਏ ਦੇ ਫੁੱਲ ਪਏ ਸੱਜਦੇ, ਕੰਨਾਂ ਵਿੱਚ ਮਿੱਠੇ ਮਿੱਠੇ ਗਿੱਧੇ ਪਏ ਵੱਜਦੇ, ਖੁੱਲ ਜਾਂਦੇ ਭੇਤ ਲੋਕ ਭਾਵੇਂ ਲੱਖ ਕੱਜਦੇ, ਫਿੱਟੀ ਹੋਈ ਏ ਤੂੰ ਕਿਸੇ ਡਾਢੇ ਤਿੱਖੇ ਤੀਰ ਦੀ, ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ, ਛੱਲਾ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ, ਕਿੱਕਲੀ ਕਲੀਰ ਦੀ। ਪਲਕਾਂ ਦੀ ਜਾਲੀ ਵਿੱਚੋਂ ਝਾਕਦੀਆਂ ਕਹਾਣੀਆਂ, ਪਲਕਾਂ ਦੀ ਜਾਲੀ ਵਿੱਚੋਂ ਝਾਕਦੀਆਂ ਕਹਾਣੀਆਂ, ਪਾਣੀਆਂ ਤੇ ਅੱਗਾਂ ਦੀਆਂ ਖੇਡਾਂ ਨੇ ਪੁਰਾਣੀਆਂ। ਪਲਕਾਂ ਦੀ ਜਾਲੀ ਵਿੱਚੋਂ ਝਾਕਦੀਆਂ ਕਹਾਣੀਆਂ, ਪਾਣੀਆਂ ਤੇ ਅੱਗਾਂ ਦੀਆਂ ਖੇਡਾਂ ਨੇ ਪੁਰਾਣੀਆਂ, ਰਾਵਾਂ ਵਿੱਚ ਠੇਡੇ ਖਾਣ ਨਜ਼ਰਾਂ ਨਿਮਾਣੀਆਂ, ਤੇ ਤਾਬ ਨਹੀਂ ਉਹ ਚੱਲੀ ਜਾਂਦੀ ਤੇਰੇ ਡਿੰਗੇ ਚੀਰਦੀ, ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ, ਛੱਲਾ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ। ਤੇ ਚੁੱਪ ਚੁੱਪ ਰਹਿ ਕੇ ਵੀ ਇਹ ਬੜਾ ਕੁਝ ਕਹਿੰਦੀਆਂ, ਲੱਗ ਜਾਣ ਅੱਖੀਆਂ ਤੇ ਗੁੱਝੀਆਂ ਨਹੀਂ ਰਹਿੰਦੀਆਂ, ਕਿਹਦੀਆਂ ਨੇ ਤਾਂਗਾ ਤੈਨੂੰ ਘੇਰ ਘੇਰ ਬਹਿੰਦੀਆਂ, ਸੱਚ ਸੱਚ ਦੱਸਦੇ ਨਹੀਂ ਸਹੁੰ ਤੈਨੂੰ ਵੀਰ ਦੀ, ਸੱਚ ਸੱਚ ਦੱਸਦੇ ਨਹੀਂ ਸਹੁੰ ਤੈਨੂੰ ਵੀਰ ਦੀ, ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ, ਛੱਲਾ ਪਈ ਮਾਰਦੀ ਜਵਾਨੀ ਜੱਟੀ ਹੀਰ ਦੀ। ਨਿੱਕੀ ਜੀ ਨਜ਼ਮ ਔਰ ਜਵਾਦ ਸਾਹਿਬ ਦੱਸਣਗੇ ਕਿ ਇਹ ਕਿਸ ਫਲਸਫੇ ਦੀ ਗੱਲ ਹੋਈ ਹੈ। ਛੋਟੀ ਜਿਹੀ 4 ਲਾਈਨਾਂ ਦੀ ਨਜ਼ਮ 'ਚ, ਜੋ ਪਾਣੀ ਅੱਜ ਪੱਤਨੋਂ ਲੰਘਦਾ, ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ ਇਹ ਨਜ਼ਮ। ਜੋ ਪਾਣੀ ਅੱਜ ਪੱਤਨੋਂ ਲੰਘਦਾ, ਉਹ ਨਾ ਆਉਂਦਾ ਭਲਕੇ, ਜੋ ਪਾਣੀ ਅੱਜ ਪੱਤਨੋਂ ਲੰਘਦਾ, ਉਹ ਨਾ ਆਉਂਦਾ ਭਲਕੇ, ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ, ਫੇਰ ਨਾ ਬੈਠਣ ਰਲ ਕੇ। ਇਹ ਕਿਤਾਬ ਪੰਜਾਬ ਦੇ ਮਹਾਨ ਕਲਾਕਾਰ ਸੁਚੇਤ ਪਬਲਿਸ਼ਰਸ ਵਾਲਿਆਂ ਨੇ ਛਾਪੀ ਹੈ। ਮਕਸੂਦ ਸਾਕਬ ਹੋਰਾਂ ਔਰ ਫਾਇਜ਼ਾ ਰਾਣਾ ਇਹਨਾਂ ਨੇ ਦੀ ਸੋਧੀ ਕੀਤੀ ਹੈ। ਗਾਰਗੀ ਦੇ ਬਾਰੇ ਬਥੇਰਾ ਕੰਮ ਹੈ ਵੇ, ਉਹਨਾਂ ਦਾ ਆਪਣਾ ਲਿਖਿਆ ਬਹੁਤ ਹੈ, ਪਰ ਉਹ ਇੱਧਰ ਪਹਿਲੀ ਕਿਤਾਬ ਹੀ ਆਲਮੋਸਟ ਜਾਂ ਇੱਕ ਲੋਹਾ ਕੁੱਟ ਦੇ ਨਾਂ ਤੋਂ ਇੱਕ ਛੋਟਾ ਜਿਹਾ ਨਾਟਕ ਉਹਨਾਂ ਦਾ ਪਹਿਲੇ ਛਪਿਆ ਸੀ। ਉਹ ਬੇਸਿਕਲੀ ਨਾਟਕਕਾਰ ਵੀ ਸਨ, ਅਤੇ ਬਠਿੰਡੇ ਦੇ ਉਹ ਜੰਮਪਲ ਸਨ, ਅਤੇ ਲਾਹੌਰ 'ਚ ਉਹ ਰਹੇ। ਈਵਨ FC ਕਾਲਜ ਲਾਹੌਰ ਤੋਂ ਹੀ ਉਹਨਾਂ ਨੇ ਮਤਲਬ MA ਕੀਤਾ ਪਾਰਟੀਸ਼ਨ ਤੋਂ ਪਹਿਲੇ। ਹੈ ਭੂਤਵਾੜਾ, ਉਹ ਉਹਦੇ ਪਟਿਆਲੇ ਸੀ ਨਾ। ਅਤੇ ਫਿਰ ਨਾਟਕ ਉਹਨਾਂ ਨੇ ਲਿਖਣੇ ਸ਼ੁਰੂ ਕੀਤੇ, ਫਿਰ ਰੇਡੀਓ ਲਈ ਵੀ, ਔਰ ਥੀਏਟਰ ਉਹ ਜਿਹੜਾ ਪੈਰਲਲ ਥੀਏਟਰ ਹੈ, ਰੰਗਮੰਚ ਜਿਹਨੂੰ ਕਹਿੰਦੇ ਆ, ਉਹਦੇ 'ਤੇ ਲਈ ਵੀ ਉਹਨਾਂ ਨੇ ਬੜੇ ਨਾਟਕ ਲਿਖੇ। ਫਿਰ ਪਾਰਟੀਸ਼ਨ ਹੋ ਗਈ ਔਰ ਉਹ ਫਿਰ ਦਿੱਲੀ ਜਾ ਵਸੇ। ਵਿੱਚ ਫਿਰ ਬਾਹਰ ਵੀ ਉਹਨਾਂ ਨੇ ਬਹੁਤ ਵਕਤ ਗੁਜ਼ਾਰਿਆ, ਔਰ ਉਹਨਾਂ ਦੇ ਨਾਟਕ ਬਾਹਰ ਦੁਨੀਆ 'ਚ ਖੇਡੇ ਵੀ ਗਏ। ਹਿੰਦੁਸਤਾਨ ਤੋਂ ਵੱਖ ਮਾਸਕੋ ਔਰ ਜਰਮਨੀ ਔਰ ਪੋਲੈਂਡ ਔਰ ਅਮਰੀਕਾ ਔਰ ਇੰਗਲੈਂਡ ਦੇ ਵਿੱਚ ਵੀ ਉਹਨਾਂ ਦੇ ਨਾਟਕ ਜਿਹੜੇ ਨੇ ਉਹ ਖੇਡੇ ਜਾਂਦੇ ਰਹੇ। ਸੋ ਬਹੁਤ ਸਾਰਾ ਕੰਮ ਉਹਨਾਂ ਦਾ ਪੰਜਾਬੀ 'ਚ ਹੈ, ਅਤੇ ਬਹੁਤ ਸਾਰਾ ਕੰਮ ਉਹਨਾਂ ਦਾ ਅੰਗਰੇਜ਼ੀ 'ਚ ਹੈ, ਅਤੇ ਪੂਰੀ ਦੁਨੀਆ 'ਚ ਇੱਕ ਹਿੰਦੁਸਤਾਨੀ ਵੱਡੇ ਨਾਟਕਕਾਰ ਦੇ ਤੌਰ 'ਤੇ ਉਹਨਾਂ ਦੀ ਪਛਾਣ ਬਣੀ। ਅਤੇ ਉਹਨਾਂ ਨੇ ਮਤਲਬ ਜਿੰਨਾ ਕੰਮ ਨਾਟਕ ਵਾਸਤੇ ਕੀਤਾ ਹੈ, ਉਹ ਸਬ ਕੌਂਟੀਨੈਂਟ 'ਚ ਸਮਝੋ ਵਿਰਲੇ ਵਿਰਲੇ ਲੋਕਾਂ ਨੇ ਅਜਿਹਾ ਕੰਮ ਕੀਤਾ। ਅਤੇ ਇਹ ਜਿਹੜੀ ਕਿਤਾਬ ਹੈ, ਉਹਨਾਂ ਨੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਆਰਟਿਸਟਾਂ ਦੇ, ਮਸ਼ਾਇਰ ਔਰ ਲੈਜੈਂਡਰੀ ਲੋਕਾਂ ਦੇ ਸਕੈਚਿਸ ਲਿਖੇ ਨੇ, ਜਿਨ੍ਹਾਂ 'ਚ ਬੜਾ
ਸ਼ਿਵ ਕੁਮਾਰ ਬਟਾਲਵੀ ਬਾਰੇ ਉਹਨਾਂ ਦਾ ਜਿਹੜਾ ਸਕੈਚ ਹੈ ਉਹ ਬੜਾ ਮਸ਼ਹੂਰ ਹੈ। ਹੋਰ ਵੀ ਬਹੁਤ ਸਾਰਾ ਕੰਮ ਹੈ। ਸੋ ਉਹਨਾਂ ਦੇ ਇਹ ਜਿਹੜੇ ਸਕੈਚਸ ਨੇ ਇਹ ਉਹਦੇ ਵਿੱਚੋਂ ਅਸੀਂ ਸੁਰਿੰਦਰ ਕੌਰ ਹੋਰਾਂ ਬਾਰੇ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਉਹਨਾਂ ਦਾ ਲਿਖਿਆ ਹੋਇਆ ਇੱਕ ਰੇਖਾ ਹੈ, ਚਿੱਤਰ ਕਹਿ ਲਓ, ਸ਼ਖਸੀ ਖਾਕਾ ਕਹਿ ਲਓ। ਤੇ ਸੁਰਿੰਦਰ ਕੌਰ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਹੈ, ਸਾਡੀ ਪੰਜਾਬ ਦੀ ਸਭ ਤੋਂ ਜ਼ਿਆਦਾ ਸਮਝ ਲਓ ਕਿ ਪੰਜਾਬ ਦੀ ਆਵਾਜ਼, ਪੰਜਾਬ ਦੀ ਔਰਤ ਦੀ ਆਵਾਜ਼, ਪੰਜਾਬ ਦੇ ਸੁਰਾਂ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੀ ਕੋਇਲ ਕਹਿੰਦੇ ਤੈਨੂੰ। ਤੇ ਉਹ ਐਡੀ ਸੁਰੀਲੀ, ਉਹ ਦੋਵੇਂ ਭੈਣਾਂ ਹੋਈਆਂ, ਫਿਰ ਅੱਗੋਂ ਪੂਰਾ ਖਨਵਾਦਾ ਹੀ ਗਾਉਣ ਨਾਲ ਜੁੜਿਆ ਹੋਇਆ। ਉਹਨਾਂ ਦੀ ਦੋਤਰੀ ਤੱਕ ਗਾਉਂਦੀ ਹੈ, ਅਜੇ ਵੀ ਧੀ ਵੀ ਗਾਉਂਦੀ। ਸੁਰਿੰਦਰ ਕੌਰ ਹੋਰਾਂ ਦੇ ਬਾਰੇ ਬਲਵੰਤ ਗਾਰਗੀ ਹੋਰਾਂ ਦਾ ਲੇਖ। ਸੁਰਿੰਦਰ ਕੌਰ 25 ਨਵੰਬਰ 1929 ਨੂੰ ਲਾਹੌਰ ਵਿੱਚ ਪੈਦਾ ਹੋਈ। ਲੱਗੀ ਸੌਣ ਦੀ ਝੜੀ, ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ। ਸੁਰਿੰਦਰ ਕੌਰ ਨੇ ਪੁੱਛਿਆ, ਕਲੱਬ ਦੀ ਮੈਂਬਰ ਬਣਨ ਲਈ ਮੈਨੂੰ ਕੀ ਦਿਓਗੇ? ਲਿਖਤੀ ਜ਼ਿਕਰ ਭਾਵੇਂ ਉਸ ਦਾ ਘੱਟ ਹੋਇਆ, ਫਿਰ ਵੀ ਉਹ ਪੰਜਾਬ ਦੀ ਸਭ ਤੋਂ ਵੱਧ ਹਰਮਨ ਪਿਆਰੀ ਗਾਇਕਾ ਹੈ। ਜਦ ਉਹ ਲੋਕਾਂ ਸਾਹਮਣੇ ਗਾਉਂਦੀ ਹੈ ਤੇ ਲੋਕ ਝੂਮ ਉੱਠਦੇ ਹਨ। ਸ਼ਿਵ ਕੁਮਾਰ ਬਟਾਲਵੀ ਉਸ ਕੋਲ ਆਪਣੀਆਂ ਨਜ਼ਮਾਂ ਗਵਾਉਂਦਾ ਹੁੰਦਾ ਸੀ। ਉਸ ਦੇ ਗੀਤਾਂ ਵਿੱਚ ਪੰਜਾਬ ਦੇ ਪੇਂਡੂ ਜੀਵਨ, ਪਿਆਰ ਤੇ ਜਜ਼ਬਿਆਂ ਦਾ ਨਿਚੋੜ ਹੈ। ਦੌਲਤ ਸੁਰਿੰਦਰ ਕੌਰ ਦੇ ਪੈਰ ਚੁੰਮਣ ਲੱਗ ਪਈ। ਸੁਰਿੰਦਰ ਕੌਰ ਨੇ ਪਹਿਲਾਂ ਸੰਗੀਤ ਲਾਹੌਰ ਦੇ ਮਾਸਟਰ ਅਨਾਇਤ ਸੈਨ ਕੋਲੋਂ ਸਿੱਖਿਆ। ਉਸ ਦਾ ਪਹਿਲਾ ਗਾਣਾ ਆਲ ਇੰਡੀਆ ਰੇਡੀਓ ਲਾਹੌਰ ਤੋਂ 1943 ਵਿੱਚ ਬ੍ਰਾਡਕਾਸਟ ਹੋਇਆ ਤੇ ਮੱਥੇ ਦੇ ਚਮਕਣ ਵਾਲ ਮੇਰੇ ਬੰਨੜੇ ਦੇ ਮਧਾਣੀਆਂ, ਹਾਇਓ ਮੇਰਿਆ ਡਾਢਿਆ ਰੱਬਾ, ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ। ਪਿਛਲੇ 50 ਸਾਲਾਂ ਵਿੱਚ ਸੁਰਿੰਦਰ ਕੌਰ ਦੇ 5000 ਦੇ ਕਰੀਬ ਗੀਤ ਰਿਕਾਰਡ ਹੋਏ। ਸੁਰਿੰਦਰ ਕੌਰ ਹੋਰਾਂ ਦੇ ਬਾਰੇ ਬਲਵੰਤ ਗਾਰਗੀ ਹੋਰਾਂ ਦਾ ਲੇਖ। 1969 ਵਿੱਚ ਮੈਂ ਗੁਰੂ ਨਾਨਕ ਦੇਵ ਦੇ 500 ਸਾਲਾ ਪ੍ਰਕਾਸ਼ ਉਤਸਵ ਜਾਂ ਮੇਲੇ ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਗ ਚਾਨਣ ਹੋਇਆ ਲਿਖਿਆ। ਸ਼ਿਵ ਕੁਮਾਰ ਬਟਾਲਵੀ ਨੇ ਇਸ ਦੇ ਗੀਤ ਲਿਖੇ। ਇਸ ਪ੍ਰੋਗਰਾਮ ਦੇ ਡਾਇਰੈਕਟਰ ਕਰਨਲ ਗੁਪਤੇ ਨੂੰ ਮੈਂ ਆਖਿਆ ਕਿ ਉਹ ਸੁਰਿੰਦਰ ਕੌਰ ਨੂੰ ਗੀਤ ਗਾਉਣ ਲਈ ਕਹੇ, ਖਾਸ ਤੌਰ ਤੇ ਸ਼ਬਦ ਤੇ ਲੋਕ ਸੁਰਾਂ ਉੱਤੇ ਮੁਸ਼ਤਮਿਲ ਗੀਤ। ਕਰਨਲ ਗੁਪਤੇ ਨੇ ਸਰਕਾਰੀ ਖਰਚ ਦੀਆਂ ਮਜਬੂਰੀਆਂ ਕਰਕੇ ਸੁਰਿੰਦਰ ਕੌਰ ਨੂੰ ਸਿਰਫ 300 ਰੁਪਏ ਪੇਸ਼ ਕੀਤੇ। ਇਸ ਨਗੂਣੀ ਪੇਸ਼ਕਸ਼ ਉੱਤੇ ਸੁਰਿੰਦਰ ਕੌਰ ਨੂੰ ਹੈਰਾਨੀ ਹੋਈ। ਉਸ ਦਾ ਪਤੀ ਜੋਗਿੰਦਰ ਸਿੰਘ ਸੋਢੀ ਗੁੱਸੇ ਵਿੱਚ ਤਮਤਮਾ ਉੱਠਿਆ ਔਰ ਬੋਲਿਆ, ਸਰਕਾਰ ਆਪਣੇ ਅਫਸਰਾਂ ਦੀਆਂ ਕਾਰਾਂ ਉੱਤੇ ਤਾਂ ਪੈਸਾ ਰੋੜ ਰਹੀ ਹੈ, ਪਰ ਸੁਰਿੰਦਰ ਕੌਰ ਦੀ ਫੀਸ ਵਿੱਚ ਕਟੌਤੀ ਕਿਉਂ? ਸੁਰਿੰਦਰ ਕੌਰ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਤਾ। ਰਿਕਾਰਡਿੰਗ ਵਾਲੇ ਦਿਨ ਪੰਜਾਬੀ ਕੁੜੀਆਂ ਦੇ ਇੱਕ ਗਰੁੱਪ ਨੇ ਗੀਤ ਦੀ ਰਿਹਰਸਲ ਕੀਤੀ। ਹਰ ਚੀਜ਼ ਤਿਆਰ ਸੀ। ਅਸੀਂ ਗੀਤ ਦੀ ਰਿਕਾਰਡਿੰਗ ਕਰਨ ਲੱਗੇ ਸਾਂ ਕਿ ਸੁਰਿੰਦਰ ਕੌਰ ਜ਼ਾਹਰ ਹੋ ਗਈ। ਉਹ ਆਖਣ ਲੱਗੀ, ਮੈਂ ਆਪਣੇ ਘਰ ਵਿੱਚ ਦੁਖੀ ਬੈਠੀ ਸਾਂ, ਗੁੱਸੇ ਵਿੱਚ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ। ਅਚਾਨਕ ਮੇਰੇ ਅੰਦਰ ਧੂ ਪਈ ਵੀ ਘਰ ਵਿੱਚ ਬੈਠੀ ਕੀ ਵੀ ਕਰਦੀ ਹਾਂ ਮੈਂ ਉੱਥੇ ਕਿਉਂ ਨਹੀਂ ਪਹੁੰਚੀ? ਕਿੰਨੀ ਕਮਲੀ ਹਾਂ ਮੈਂ ਕਿ ਇੱਥੇ ਕੱਪੜੇ ਨਿਚੋੜ ਰਹੀ ਹਾਂ, ਜਦ ਕਿ ਕੁੜੀਆਂ ਗੁਰੂ ਨਾਨਕ ਦੇ ਪੁਰਬ ਉੱਤੇ, ਮੇਲੇ ਉੱਤੇ ਗੀਤ ਗਾ ਰਹੀਆਂ ਨੇ। ਮੈਂ ਇਹ ਬਰਦਾਸ਼ਤ ਨਾ ਕਰ ਸਕੀ, ਕੱਪੜੇ ਟੱਬ ਵਿੱਚ ਪਏ ਰਹਿਣ ਦਿੱਤੇ, ਟੈਕਸੀ ਲਈ ਤੇ ਇੱਥੇ ਆ ਗਈਆਂ। ਢੋਲਕੀ ਦੀ ਤਾਲ ਸੁਣੀ, ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਮੈਂ ਵੇਲੇ ਸਿਰ ਹੀ ਪਹੁੰਚ ਗਈ, ਮੈਨੂੰ ਸਭ ਕੁਝ ਭੁੱਲ ਗਿਆ। ਆਪਣੇ ਟਿਕਾਣੇ ਪਹੁੰਚ ਗਈ ਸਾਂ ਮੈਂ ਸਟੂਡੀਓ ਵਿੱਚ। ਇਸ ਦੀ ਖਾਸ ਮਹਿਕ ਤੇ ਮਾਹੌਲ ਵਿੱਚ ਮੈਨੂੰ ਗਾਉਣ ਵਿੱਚ ਖੁਸ਼ੀ ਮਿਲਦੀ ਹੈ। ਬਹੁਤ ਘੱਟ ਪੰਜਾਬੀ ਅਖਬਾਰਾਂ ਤੇ ਰਸਾਲੇ, ਅੱਛਾ ਇਹ ਵੀ ਦੱਸ ਦਈਏ ਕਿ 60 ਦੇ ਸਮੇਂ ਦੇ ਵਿੱਚ ਕਿਧਰੇ 60-65 ਦੇ ਜ਼ਮਾਨੇ ਦਾ ਇਹ ਲਿਖਿਆ ਹੋਇਆ ਹੈ, ਅੱਜ ਤੋਂ ਕੋਈ ਵੀ 50-60 ਸਾਲ ਹੀ ਪਹਿਲੇ ਗਏ। ਤੇ ਬਹੁਤ ਘੱਟ ਪੰਜਾਬੀ ਅਖਬਾਰਾਂ ਤੇ ਰਸਾਲਿਆਂ ਨੇ ਉਹਦੇ ਬਾਰੇ ਕੁਝ ਲਿਖਿਆ ਹੈ। ਲਿਖਤੀ ਜ਼ਿਕਰ ਭਾਵੇਂ ਉਸ ਦਾ ਘੱਟ ਹੋਇਆ, ਫਿਰ ਵੀ ਉਹ ਪੰਜਾਬ ਦੀ ਸਭ ਤੋਂ ਵੱਧ ਹਰਮਨ ਪਿਆਰੀ ਗਾਇਕਾ ਹੈ। ਜਦ ਉਹ ਲੋਕਾਂ ਸਾਹਮਣੇ ਗਾਉਂਦੀ ਹੈ ਤੇ ਲੋਕ ਝੂਮ ਉੱਠਦੇ ਹਨ। ਇੱਕ ਵਾਰ ਦਿੱਲੀ ਦੀ ਚੇਮਸਫੋਰਡ ਕਲੱਬ ਦੇ ਸੈਕਟਰੀ ਨੇ ਉਸ ਨੂੰ ਕਲੱਬ ਦੀ ਮੈਂਬਰ ਬਣਨ ਲਈ ਆਖਿਆ, ਕਿਉਂਕਿ ਕਲੱਬ ਦੀ ਦਾਖਲਾ ਫੀਸ 5000 ਰੁਪਏ ਸੀ ਤੇ ਨਵੇਂ ਮੈਂਬਰਾਂ ਲਈ ਦਾਖਲਾ ਬਿਲਕੁਲ ਬੰਦ ਸੀ।
ਸੁਰਿੰਦਰ ਕੌਰ ਨੇ ਪੁੱਛਿਆ ਕਲੱਬ ਦੀ ਮੈਂਬਰ ਬਣਨ ਲਈ ਮੈਨੂੰ ਕੀ ਦਿਓਗੇ? ਉਸ ਨੇ ਮੁਫਤ ਵਿੱਚ ਮੈਂਬਰਸ਼ਿਪ ਲੈਣ ਤੋਂ ਵੀ ਨਾ ਕਰ ਦਿੱਤੀ। ਉਹ ਆਖਣ ਲੱਗੀ ਜੇ ਮੈਂ ਉਹਨਾਂ ਦੀ ਮੈਂਬਰ ਬਣ ਜਾਂਦੀ ਤਾਂ ਉਹਨਾਂ ਨੇ ਹਰ ਫੰਕਸ਼ਨ ਤੇ ਗਾਉਣ ਲਈ ਆਖਣਾ ਸੀ। ਉਹਨਾਂ ਮੈਨੂੰ ਘਰ ਦੀ ਮੁਰਗੀ ਦਾਲ ਬਰਾਬਰ ਸਮਝਣਾ ਸੀ। ਹੁਣ ਉਹ ਕਲੱਬ ਆਉਣ ਲਈ ਮੇਰੇ ਹਾੜੇ ਕੱਢਦੇ ਨੇ ਤੇ ਜਦੋਂ ਮੈਂ ਉੱਥੇ ਪੈਰ ਰੱਖਦੀ ਹਾਂ ਤਾਂ ਉਹ ਇਸ ਨੂੰ ਆਪਣਾ ਮਾਣ ਸਮਝਦੇ ਨੇ। ਹੁਣ ਮੈਂਬਰ ਬਣ ਕੇ ਮੈਂ ਕੀ ਲੈਣਾ ਸੀ ਭਲਾ। ਸ਼ਿਵ ਕੁਮਾਰ ਬਟਾਲਵੀ ਉਸ ਕੋਲ ਆਪਣੀਆਂ ਨਜ਼ਮਾਂ ਗਵਾਉਂਦਾ ਹੁੰਦਾ ਸੀ। ਸੁਰਿੰਦਰ ਕੌਰ ਉਸ ਦੀ ਤਰਜ਼ ਫੜਦੀ, ਉਸ ਨੂੰ ਸਵਾਰਦੀ, ਉਸ ਵਿੱਚ ਕਰੁਣਾ ਮਤਲਬ ਮਿਹਰ ਮੁਹੱਬਤ ਜਾਂ ਉਲਫਤ ਭਰਦੀ ਤੇ ਲੋਕਾਂ ਸਾਹਮਣੇ ਗਾਉਂਦੀ। ਉਸ ਨੇ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਦੇ ਬਹੁਤ ਸਾਰੇ ਗੀਤ ਰੇਡੀਓ ਟੈਲੀਵਿਜ਼ਨ ਤੇ ਗਾਏ ਤੇ ਇਹਨਾਂ ਨੂੰ ਹੋਰ ਮਕਬੂਲ ਬਣਾ ਦਿੱਤਾ। ਨਜ਼ਮਾਂ ਦੀ ਕਿਤਾਬ ਦੀਆਂ 5 ਸਾਲਾਂ ਵਿੱਚ ਮਸਾਂ 1000 ਕਾਪੀਆਂ ਵਿਕਦੀਆਂ ਨੇ। ਉਹ ਆਖਦੀ ਪਰ ਪਬਲਿਕ ਵਿੱਚ ਗਾਇਆ ਹੋਇਆ ਇੱਕੋ ਗੀਤ ਇੱਕੋ ਵੇਲੇ 10,000 ਲੋਕਾਂ ਤੱਕ ਪੁੱਜ ਜਾਂਦਾ ਹੈ। ਸਮਝੋ 10 ਮਿੰਟਾਂ 'ਚ ਕਿਤਾਬ ਦੀਆਂ 10,000 ਕਾਪੀਆਂ ਵਿਕ ਗਈਆਂ। ਉਹ ਨੰਦ ਲਾਲ ਨੂਰਪੁਰੀ ਦੇ ਗੀਤਾਂ ਨੂੰ ਪਸੰਦ ਕਰਦੀ ਹੈ ਤੇ ਆਖਦੀ ਹੈ ਉਹ ਬਹੁਤ ਵੱਡਾ ਗੀਤਕਾਰ ਹੈ। ਉਸ ਦੇ ਗੀਤਾਂ ਵਿੱਚ ਪੰਜਾਬ ਦੇ ਪੇਂਡੂ ਜੀਵਨ, ਪਿਆਰ ਤੇ ਜਜ਼ਬਿਆਂ ਦਾ ਨਿਚੋੜ ਹੈ। ਹਰ ਕਿਸੇ ਨੇ ਉਸ ਦੀਆਂ ਰਮਜ਼ਾਂ, ਉਸ ਦੀਆਂ ਤਰਜ਼ਾਂ ਨੂੰ ਸਲਾਹਿਆ। ਸਾਹਿਤਕ ਜਗਤ ਵਿੱਚ ਉਸ ਨੂੰ ਘੱਟ ਹੀ ਮਾਣ ਮਿਲਿਆ। ਇਹਦੀ ਨੰਦ ਲਾਲ ਨੂਰਪੁਰੀ। ਸੁਰਿੰਦਰ ਕੌਰ ਨੇ ਕਲਾਸੀਕੀ ਸੰਗੀਤ ਦੀ ਸਿੱਖਿਆ ਲਈ ਹੈ ਜਿਸ ਤੋਂ ਉਸ ਨੂੰ ਲੋਕ ਗਾਉਣ ਵਿੱਚ ਬਹੁਤ ਮਦਦ ਮਿਲੀ। ਉਹ ਆਖਦੀ ਹੈ ਸਾਡੇ ਲੋਕ ਸੰਗੀਤ ਦਾ ਆਧਾਰ ਕਲਾਸੀਕੀ ਹੈ। ਸਾਡੇ ਲੋਕ ਸੰਗੀਤ ਦਾ ਆਧਾਰ ਜਾਂ ਬੇਸ ਜਾਂ ਅਕਸ ਕਹਿ ਲਓ ਉਹ ਕਲਾਸੀਕੀ ਹੈ। ਹੋ ਸਕਦਾ ਹੈ ਗਲੀ ਵਿੱਚ ਮੰਗਤਾ ਵੀ ਸ਼ੁੱਧ ਭੈਰਵੀ ਜਾਂ ਅਸਾਵਰੀ ਵਿੱਚ ਗਾ ਰਿਹਾ ਹੋਵੇ ਪਰ ਉਸ ਨੂੰ ਖੁਦ ਇਸ ਗੱਲ ਦਾ ਗਿਆਨ ਨਾ ਹੋਵੇ। ਸਾਧੂ ਤੇ ਜੋਗੀ ਕਲਾਸੀਕੀ ਰੀਤ ਵਿੱਚ ਭਜਨ ਗਾਉਂਦੇ ਹਨ। ਵਿਆਹ ਦੇ ਗੀਤ ਗਾ ਰਹੀਆਂ ਔਰਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦਰਅਸਲ ਉਹ ਪਹਾੜੀ ਜਾਂ ਅਸਾਵਰੀ ਜਾਂ ਭੈਰਵੀ ਵਿੱਚ ਗਾ ਰਹੀਆਂ ਹੁੰਦੀਆਂ ਨੇ। ਸੰਗੀਤ ਸਾਡੀ ਆਤਮਾ ਦਾ ਹਿੱਸਾ ਹੈ। ਅਸੀਂ ਕਲਾਸੀਕੀ ਧੁਨਾਂ ਦਾ ਹੁੰਗਾਰਾ ਭਰਦੇ ਹਾਂ, ਕਈ ਵਾਰ ਸਮਝਣ ਉੱਤੇ ਤੇ ਬਹੁਤੀ ਵਾਰੀ ਬਿਨਾਂ ਸਮਝੇ ਹੀ। ਸੁਰਿੰਦਰ ਕੌਰ ਦੇ ਬਹੁਤ ਮਕਬੂਲ ਗੀਤ ਅੜੀ ਵੇ ਅੜੀ ਲੱਗੀ ਸੌਣ ਦੀ ਝੜੀ, ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ ਵਿੱਚ ਮੁਟਿਆਰ ਆਪਣੇ ਪ੍ਰੇਮੀ ਨੂੰ ਦੁੱਧ ਪੀਣ ਲਈ ਹਾੜੇ ਕੱਢਦੀ ਹੈ। ਇਹ ਗੀਤ ਇੱਕ ਵਫਾਦਾਰ ਪਤਨੀ ਦਾ ਚਿੱਤਰ ਹੀ ਨਹੀਂ ਉਭਾਰਦਾ ਸਗੋਂ ਕਾਮ ਚਿੱਤਰ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਬਰਖਾ ਰੁੱਤ ਕਾਮਨਾ, ਤੜਪ ਤੇ ਮਿਲਾਪ ਨਾਲ ਜੁੜੀ ਹੋਈ ਹੈ। ਕਈ ਸਾਹਿਤ ਪਾਰਖੂਆਂ ਨੇ ਸੁਰਿੰਦਰ ਕੌਰ ਦੇ ਗੀਤਾਂ ਨੂੰ ਅਸ਼ਲੀਲ ਫੋਸ਼ ਆਖ ਕੇ ਭੰਡਿਆ। ਸੁਰਿੰਦਰ ਕੌਰ ਭਖ ਕੇ ਬੋਲੀ, ਫਹਾਸ਼ੀ ਤੁਹਾਡੇ ਮਨਾਂ ਅੰਦਰ ਹੈ, ਗੀਤਾਂ ਵਿੱਚ ਨਹੀਂ। ਮੇਰੇ ਗੀਤ ਲੋਕਾਂ ਦੀ ਪਸੰਦ ਨੂੰ ਖੁੰਡਿਆਂ ਨਹੀਂ ਕਰਦੇ ਸਗੋਂ ਚੰਡਦੇ ਨੇ। ਮੈਂ ਉਹਨਾਂ ਦੇ ਰਸਮਾਂ ਰਿਵਾਜਾਂ ਦੀ ਖੂਬਸੂਰਤੀ ਉਗਾੜਦੀ ਹਾਂ। ਜੇ ਬੰਦਾ ਅੰਦਰੋਂ ਸੱਚਾ ਹੋਵੇ ਤਾਂ ਉਸ ਨੂੰ ਕੋਈ ਚੀਜ਼ ਪਲੀਤ ਨਹੀਂ ਕਰ ਸਕਦੀ। ਉਹ ਇਹਨਾਂ ਲੋਕ ਗੀਤਾਂ ਦੇ ਸੁੱਚੇਪਨ ਲਈ ਲੜੀ ਤੇ ਉਹਨਾਂ ਨੂੰ ਪੇਂਡੂ ਤੇ ਸ਼ਹਿਰੀ ਘਰਾਂ ਵਿੱਚ ਮਾਣ ਦਿਵਾਇਆ। ਸੁਰਿੰਦਰ ਕੌਰ ਦਾ ਦਾਦਾ ਲੱਧਾ ਸਿੰਘ ਗੁਰੂ ਸਿੱਖ ਸੀ। ਪਿਤਾ ਨੇ ਬਚਪਨ ਵਿੱਚ ਵਾਲ ਕਟਾ ਦਿੱਤੇ ਤੇ ਬਿਸ਼ਨ ਸਿੰਘ ਦੀ ਥਾਂ ਦੀਵਾਨ ਬਿਸ਼ਨ ਦਾਸ ਬਣ ਗਿਆ। ਮਾਤਾ ਮਾਇਆ ਦੇਵੀ ਹਿੰਦੂ ਘਰਾਣੇ ਦੀ ਸੀ ਪਰ ਘਰ ਵਿੱਚ ਸਿੱਖ ਰਹਿ ਰੀਤਾਂ ਕਾਇਮ ਸਨ। ਸੁਰਿੰਦਰ ਕੌਰ 25 ਨਵੰਬਰ 1929 ਨੂੰ ਲਾਹੌਰ ਵਿੱਚ ਪੈਦਾ ਹੋਈ। ਚਬੁਰਜੀ ਕੁਆਟਰ 'ਚ ਪੈਦਾ ਹੋਈ। ਓਕੇ। ਸੁਰਿੰਦਰ ਕੌਰ 25 ਨਵੰਬਰ 1929 ਨੂੰ ਲਾਹੌਰ ਵਿੱਚ ਪੈਦਾ ਹੋਈ। ਠੰਡੀ ਸਵੇਰ ਸੀ ਤੇ ਉਸ ਦੀ ਮਾਂ ਦੁੱਧ ਰਿੜਕ ਕੇ ਹਟੀ ਸੀ। ਜਵਾਨ ਹੋ ਰਹੀ ਸੁਰਿੰਦਰ ਕੌਰ ਘੰਟਿਆਂ ਬੱਧੀ ਸੰਗੀਤ ਦਾ ਰਿਆਜ਼ ਕਰਦੀ। ਉਸ ਦੀ ਮਾਂ ਅੰਮ੍ਰਿਤ ਵੇਲੇ ਉਸ ਨੂੰ ਉਠਾ ਦਿੰਦੀ ਤੇ ਸ਼ਬਦ ਗਾਇਣ ਲਈ ਆਖਦੀ। ਇਸ ਤੋਂ ਮਗਰੋਂ ਹੀ ਉਸ ਨੂੰ ਨਾਸ਼ਤਾ ਮਿਲਦਾ। ਚੜ੍ਹਦੀ ਜਵਾਨੀ ਦੇ ਦਿਨਾਂ ਵਿੱਚ ਮੈਂ ਆਪਣੇ ਕਮਰੇ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਲੈਂਦੀ, ਇੱਥੋਂ ਤੀਕ ਕੇ ਪੱਖਾ ਵੀ, ਤੇ ਫਿਰ ਉੱਚੀ ਆਵਾਜ਼ ਵਿੱਚ ਗਾਉਂਦੀ। ਉਹ ਆਖਦੀ ਹੈ ਮੈਂ ਡਰਦੀ ਸੀ ਕਿ ਕੋਈ ਸੁਣ ਨਾ ਲਵੇ।
ਰਿਆਜ਼ ਨੂੰ ਆਪਣੇ ਆਪ ਤੀਕ ਰੱਖਣਾ ਚਾਹੁੰਦੀ ਸਾਂ। ਹੁਣ ਮੈਂ ਆਪਣੇ ਲਈ ਹੀ ਗਾਉਂਦੀ ਹਾਂ, ਇਕੱਲੀ ਮੈਂ ਘੰਟਿਆਂ ਬੱਧੀ ਗਾ ਸਕਦੀ ਹਾਂ। ਇਸ ਤਰ੍ਹਾਂ ਆਪਣੇ ਆਪ ਵਿੱਚੋਂ ਮੈਨੂੰ ਸ਼ਕਤੀ ਮਿਲਦੀ ਹੈ। ਦੇਸ਼ ਦੀ ਵੰਡ ਪਿੱਛੋਂ ਉਸ ਦਾ ਪਰਿਵਾਰ ਦਿੱਲੀ ਤੋਂ 12 ਮੀਲ ਦੂਰ ਜਮਨਾ ਦੇ ਪਾਰ ਗਾਜ਼ੀਆਬਾਦ ਵਿੱਚ ਆ ਗਿਆ। ਉਸ ਦਾ ਵਿਆਹ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ, ਜੋ ਨਫਸੀਆਤ ਦੀ MA ਤੇ ਸੰਗੀਤ ਦਾ ਪ੍ਰੇਮੀ ਸੀ। ਉਹ ਸਰੀਰ ਦਾ ਭਾਰਾ ਸੀ, ਬੈਡਮਿੰਟਨ ਦਾ ਚੰਗਾ ਖਿਡਾਰੀ ਸੀ। ਮੈਂ ਉਸ ਨੂੰ ਲਾਹੌਰ ਤੇ ਪ੍ਰੀਤਨਗਰ ਤੋਂ ਜਾਣਦਾ ਸਾਂ। ਪਾਪਾ ਪ੍ਰੀਤਮ ਸਿੰਘ ਵਾਲੇ ਪ੍ਰੀਤਨਗਰ ਦੇ ਸੱਭਿਆਚਾਰਕ ਜੀਵਨ ਵਿੱਚ ਉਹ ਬਹੁਤ ਮਕਬੂਲ ਸੀ। ਮੇਰੇ ਨਾਟਕ ਰਾਈ ਦਾ ਪਹਾੜ ਵਿੱਚ ਉਸਨੇ ਘੁਮੰਡੀ ਪੁਲਿਸ ਇੰਸਪੈਕਟਰ ਦਾ ਰੋਲ ਕੀਤਾ ਸੀ। ਉਸ ਦਾ ਢੋਲ ਵਰਗਾ ਢਿੱਡ ਸੀ ਤੇ ਬਰੀਕ ਆਵਾਜ਼। ਜਿਸਮ ਦੇ ਇਸ ਵਿਰੋਧਭਾਸ ਨੇ ਇੰਸਪੈਕਟਰ ਦੇ ਕਰੈਕਟਰ ਨੂੰ ਬਹੁਤ ਬਲ ਬਖਸ਼ਿਆ। ਨਾਟਕ ਕਾਮਯਾਬ ਰਿਹਾ। ਅਸੀਂ ਨਾਟਕਾਂ ਦੇ ਨਿਰਮਾਣ, ਪਾਤਰਾਂ ਦੇ ਵਿਸ਼ਲੇਸ਼ਣ ਦੀਆਂ ਬੈਠਕਾਂ ਵਿੱਚ ਤੇ ਸਿਆਸੀ ਬਹਿਸਾਂ ਵਿੱਚ ਅਕਸਰ ਮਿਲਦੇ। ਦੇਸ਼ ਦੀ ਵੰਡ ਵੇਲੇ ਮੈਨੂੰ ਪਤਾ ਨਾ ਲੱਗਾ ਕਿ ਉਹ ਕਿੱਥੇ ਚਲਾ ਗਿਆ ਸੀ। 28 ਜਨਵਰੀ 1948 ਨੂੰ ਮੇਰੇ ਕਰਜ਼ਨ ਰੋਡ ਵਾਲੇ ਘਰ ਵਿੱਚ ਇੱਕ ਦਿਨ ਉਹ ਅਚਾਨਕ ਪਹੁੰਚ ਗਿਆ। ਉਨੀ ਦਿਨੀ ਮੇਰਾ ਦੋਸਤ ਗਿਆਨ ਸਚਦੇਵ ਤੇ ਉਸ ਦੀ ਐਕਟਰਸ ਬੀਵੀ ਅਚਲਾ ਮੇਰੇ ਕੋਲ ਰਹਿ ਰਹੇ ਸਨ। ਅਸੀਂ ਤਿੰਨੇ ਪੀਪਲਸ ਥੀਏਟਰ ਦੇ ਨਾਟਕਾਂ ਵਿੱਚ ਕੰਮ ਕਰ ਰਹੇ ਸਾਂ। ਖੁਸ਼ੀ ਨਾਲ ਸੋਢੀ ਨੂੰ ਮਿਲੇ। ਉਸਨੇ ਖੁੱਲ੍ਹਾ ਸੂਟ ਪਾਇਆ ਤੇ ਸਿਰ ਤੇ ਉਨਾਬੀ ਪਗੜੀ। ਰਾਤ ਉਹ ਸਾਡੇ ਕੋਲ ਰਿਹਾ ਤੇ ਦੱਸਿਆ ਕਿ ਅਗਲੇ ਦਿਨ ਉਸ ਦੀ ਸ਼ਾਦੀ ਸੀ। ਕਿਸ ਨਾਲ? ਅਸੀਂ ਪੁੱਛਿਆ। ਸੁਰਿੰਦਰ ਕੌਰ ਨਾਲ, ਉਸ ਜਵਾਬ ਦਿੱਤਾ। ਅਸੀਂ ਸੋਚਿਆ ਐਵੇਂ ਮਜ਼ਾਕ ਕਰ ਰਿਹਾ। ਉਸ ਦੇ ਕੋਲ ਨਾ ਕੋਈ ਕੱਪੜਾ ਲੱਤਾ ਸੀ, ਨਾ ਹੀ ਪਰਿਵਾਰ ਦਾ ਕੋਈ ਮੈਂਬਰ ਤੇ ਨਾ ਹੀ ਕੋਈ ਰਿਸ਼ਤੇਦਾਰ। ਇੱਦਾਂ ਕਿਵੇਂ ਉਹ ਸੁਰਿੰਦਰ ਕੌਰ ਨਾਲ ਵਿਆਹ ਕਰ ਸਕਦਾ ਸੀ? ਉਹ ਮੁਸਕਰਾਇਆ ਤੇ ਆਖਣ ਲੱਗਾ, ਸੱਚ ਮੰਨੋ ਮੈਂ ਸੁਰਿੰਦਰ ਕੌਰ ਨਾਲ ਵਿਆਹ ਕਰ ਰਿਹਾ। ਕੱਲ੍ਹ ਆਨੰਦ ਕਾਰਜ ਆਪਣਾ ਗਾਜ਼ੀਆਬਾਦ 'ਚ। ਸਾਨੂੰ ਉਸਨੇ ਅਗਲੀ ਸਵੇਰ ਲਈ ਟੈਕਸੀ ਦਾ ਪ੍ਰਬੰਧ ਕਰਨ ਲਈ ਆਖਿਆ। ਬਰਾਤ ਵਾਲੀ ਟੈਕਸੀ ਗਾਜ਼ੀਆਬਾਦ ਗਈ। ਬਸ 4 ਦੀ ਬਰਾਤ। ਸੁਰਿੰਦਰ ਕੌਰ ਦੇ ਮਾਪਿਆਂ, ਭੈਣਾਂ ਤੇ ਭਰਾਵਾਂ ਨੇ ਸਾਡਾ ਸਵਾਗਤ ਕੀਤਾ। ਠੰਡੀ ਪੀਲੀ ਸਵੇਰ ਸੀ। ਨਾ ਤੰਬੂ, ਨਾ ਕਨਾਤਾ, ਨਾ ਸ਼ਹਿਨਾਈਆਂ, ਨਾ ਬੈਂਡ ਵਾਜਾ। ਘਰ ਦੇ ਕੱਚੇ ਵਿਹੜੇ ਵਿੱਚ ਸੁਰਿੰਦਰ ਕੌਰ ਢੋਲਕੀ ਵਜਾ ਰਹੀ ਸੀ ਤੇ ਗਾ ਰਹੀ ਸੀ ਆਪਣੇ ਵਿਆਹ ਦੇ ਸ਼ਾਦੀ ਦੇ ਗੀਤ। ਉਸ ਦੀ ਆਵਾਜ਼ ਗਾ ਰਹੀ ਸੀ ਸ਼ਾਦੀ ਦੇ ਗੀਤ। ਉਸ ਦੀ ਆਵਾਜ਼ ਫਜ਼ਾ ਵਿੱਚ ਗੂੰਜ ਰਹੀ ਸੀ। ਉਹ ਗਾ ਰਹੀ ਸੀ, ਮਾਵਾਂ ਤੇ ਧੀਆਂ ਦੀ ਦੋਸਤੀ ਨਹੀਂ ਮਾਏ, ਟੁੱਟਦੀ ਏ ਕਹਿਰਾਂ ਨਾਲ। ਉਹ ਮਰ ਗਏ। ਮਾਂ ਤੇ ਧੀ ਦੀ ਹਮੇਸ਼ਾ ਵਾਲੀ ਦੋਸਤੀ ਨੂੰ ਬਿਆਨ ਕਰ ਰਹੀ ਸੀ। ਕਾਹਦੇ ਬਾਰੇ ਗਾ ਰਹੀ ਸੀ ਉਹ? ਮਾਂ ਤੇ ਧੀ ਦੀ ਕਿਹੜੀ ਦੋਸਤੀ ਬਾਰੇ? ਬੰਧਨ ਟੁੱਟ ਰਹੇ ਸਨ। ਸੁਰਿੰਦਰ ਆਪਣੀ ਅਮੜੀ ਦੀ ਅਟੁੱਟ ਮਮਤਾ ਤੇ ਦੋਸਤੀ ਨੂੰ ਸ਼ਗਨਾਂ ਭਰੀ ਆਵਾਜ਼ ਵਿੱਚ ਪੁਕਾਰ ਰਹੀ ਸੀ। ਇਹ ਮਾਂ ਤੇ ਧੀ ਦੇ ਸਦੀਵੀ ਬੰਧਨ ਦਾ ਗੀਤ ਸੀ। ਖੂਨ ਦਾ ਬੰਧਨ, ਨਾੜੂਏ ਦਾ ਬੰਧਨ, ਜੋ ਧੀ ਦੇ ਵਿਆਹ ਜਾਣ ਤੇ ਵੀ ਮਾਂ ਨਾਲੋਂ ਨਹੀਂ ਟੁੱਟਦਾ। ਇਸ ਗੀਤ ਦੀਆਂ ਸੁਰਾਂ ਮਾਂ ਤੇ ਧੀ ਨੂੰ ਸਾਰੀ ਉਮਰ ਤੜਪਾਉਂਦੀਆਂ ਰਹਿੰਦੀਆਂ ਨੇ। ਵਿਛੋੜੇ ਦਾ ਇਹ ਗੀਤ ਸੁਣ ਕੇ ਸ਼ਾਦੀ ਵਿੱਚ ਆਏ ਮਹਿਮਾਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਇਸ ਵੇਲੇ ਸੁਰਿੰਦਰ ਕੌਰ ਮਾਂ ਤੇ ਧੀ ਦੇ ਰਿਸ਼ਤੇ ਦੀ ਸਮੁੱਚੀ ਜਜ਼ਬਾਤੀ ਚੇਤਨਾ ਦਾ ਇਜ਼ਹਾਰ ਕਰ ਰਹੀ ਸੀ। ਉਸ ਦੇ ਚਿਹਰੇ ਉੱਤੇ ਮੁਸਕਰਾਹਟ ਸੀ, ਅੱਖਾਂ ਵਿੱਚ ਚਮਕ ਤੇ ਆਵਾਜ਼ ਵਿੱਚ ਗੂੰਜ। ਵਿਹੜੇ ਵਿੱਚ ਬੈਠੀ ਉਸ ਦੀ ਮਾਂ ਆਪਣੇ ਅਥਰੂ ਪੂੰਝ ਰਹੀ ਸੀ। ਸ਼ਾਦੀ ਤੋਂ ਪਿੱਛੋਂ ਸੁਰਿੰਦਰ ਤੇ ਸੋਢੀ ਸਿੱਧੇ ਮੇਰੇ ਘਰ ਆਏ ਤੇ ਕੁਝ ਦਿਨ ਠਹਿਰੇ ਤੇ ਫਿਰ ਬੰਬਈ ਚਲੇ ਗਏ। ਬੰਬਈ ਵਿੱਚ ਸੁਰਿੰਦਰ ਕੌਰ ਆਪਣੀ ਭੈਣ ਮੋਹਿੰਦਰ ਕੌਰ ਕੋਲ ਰਹੀ। ਇੱਕ ਦਿਨ ਫਿਲਮ ਮਿਊਜ਼ਿਕ ਡਾਇਰੈਕਟਰ ਹਸਨ ਲਾਲ ਭਗਤ ਰਾਮ ਉਸ ਦੇ ਘਰ ਆਏ ਤੇ ਸੁਰਿੰਦਰ ਕੌਰ ਦੀ ਆਵਾਜ਼ ਸੁਣੀ। ਉਹਨਾਂ ਨੇ ਉਸ ਨੂੰ ਫਿਲਮ ਪਿਆਰ ਕੀ ਜੀਤ ਵਿੱਚ ਗੀਤ ਗਾਉਣ ਲਈ ਆਖਿਆ। ਸੰਗੀਤਕਾਰ ਗੁਲਾਮ ਹੈਦਰ ਨੇ ਸ਼ਹੀਦ ਫਿਲਮ ਦੇ ਗੀਤ ਤੇ ਗਜ਼ਲਾਂ ਗਾਉਣ ਦੀ ਪੇਸ਼ਕਸ਼ ਕੀਤੀ। ਐਸੇ ਫਿਲਮ ਦਾ ਮਸ਼ਹੂਰ ਗੀਤ ਸੀ, ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫਸਾਨਾ, ਜੋ ਕਾਮਨੀ ਕੌਸ਼ਲ ਤੇ ਫਿਲਮਾਇਆ ਗਿਆ। ਉਸਨੇ ਤਕਰੀਬਨ 12 ਫਿਲਮਾਂ ਵਿੱਚ ਗੀਤ ਗਾਏ, ਜਿਨ੍ਹਾਂ ਵਿੱਚ ਸਿੰਗਾਰ, ਸਬਕ ਤੇ ਏਕ ਨਜ਼ਰ ਮਸ਼ਹੂਰ ਹਨ। ਦੌਲਤ ਸੁਰਿੰਦਰ ਕੌਰ ਦੇ ਪੈਰ ਚੁੰਮਣ ਲੱਗ ਪਈ। ਫਿਰ ਉਹ ਵਰੋਲੀ ਵਿੱਚ ਇੱਕ ਸ਼ਾਨਦਾਰ ਬੰਗਲੇ ਵਿੱਚ ਰਹੀ। ਉਹਨੇ ਦਿਨੀ ਬਲਰਾਜ ਸਾਨੀ ਤੇ ਇਪਟਾ ਦੇ ਐਕਟਰ ਤੇ ਗਾਇਕ ਉਹਨਾਂ ਦੇ ਕੋਲ ਆਉਂਦੇ ਤੇ ਅਦਬੀ ਤੇ ਸਿਆਸੀ ਬਹਿਸਾਂ ਕਰਦੇ। ਸੁਰਿੰਦਰ ਕੌਰ ਉਹਨਾਂ ਨੂੰ ਸੁਣਦੀ ਤੇ ਉਹਨਾਂ ਨੇ ਇਹਨਾਂ ਬਹਿਸਾਂ ਵਿੱਚ ਰੂਹ ਦੇ ਜਜ਼ਬੇ ਨੂੰ ਆਪਣੇ ਅੰਦਰ ਗ੍ਰਹਿਣ ਕੀਤਾ। ਉਸ ਦਾ ਪਤੀ ਸੋਢੀ
ਜੋਗਿੰਦਰ ਸਿੰਘ ਖੱਬੇ ਪੱਖੀ ਨਜ਼ਰੀਆਤ ਵਾਲਾ ਸੂਝਵਾਨ ਸੀ, ਲੈਫਟ ਦੇ। ਉਸਨੇ ਸੁਰਿੰਦਰ ਕੌਰ ਨੂੰ ਇਨਕਲਾਬੀ ਚੇਤਨਾ ਨਿਖਾਰਨ ਵਾਲੇ ਗੀਤ ਗਾਉਣ ਲਈ ਕਿਹਾ, ਪ੍ਰੇਰਿਆ। ਸੁਰਿੰਦਰ ਕੌਰ 1952 ਵਿੱਚ ਬੰਬਈ ਛੱਡ ਕੇ ਆਪਣੇ ਪਤੀ ਤੇ ਬੱਚੀ ਨਾਲ ਦਿੱਲੀ ਆ ਗਈ। ਉਹਦੇ ਅੰਦਰ ਪੰਜਾਬੀ ਰਵਾਇਤ ਨਾਲ ਜੁੜੇ ਰਹਿਣ ਦੀ ਤਮੰਨਾ ਸੀ। ਕੋਲ ਪੈਸਾ ਨਹੀਂ ਸੀ। ਉਸ ਵੇਲੇ ਬੰਬਈ ਵਿੱਚ ਉਸ ਦੀ ਮਹੀਨੇ ਦੀ ਆਮਦਨੀ 10,000 ਰੁਪਈਆ ਸੀ, ਜੋ ਅੱਜ ਕੱਲ੍ਹ ਦੇ 1.5 ਲੱਖ ਰੁਪਈਏ ਦੇ ਬਰਾਬਰ ਹੈ। ਇਹ ਵੀ ਪਤਾ ਨਹੀਂ ਕਿੰਨੀ ਪੁਰਾਣੀ ਗੱਲ ਹੈ। ਸੁਰਿੰਦਰ ਕੌਰ ਨੇ ਸਾਰਾ ਰੁਪਈਆ ਆਪਣੀ ਸ਼ਾਹ ਦਿਲੀ ਦੀ ਵਜ੍ਹਾ ਨਾਲ ਲੁਟਾ ਦਿੱਤਾ ਤੇ ਆਉਣ ਵਾਲੇ ਕੱਲ੍ਹ ਦੀ ਕਦੇ ਪਰਵਾਹ ਨਾ ਕੀਤੀ। ਸੋਢੀ ਮਾਰਕਸਵਾਦੀ ਅਦਬ ਤੇ ਫਲਸਫੇ ਪੜ੍ਹਦਾ ਤੇ ਸਿਆਸਤ ਤੇ ਆਰਟ ਉੱਤੇ ਬਹਿਸਾਂ ਬੁਲਾਉਂਦਾ। ਅਮਨ ਤਹਿਰੀਕ ਦੇ ਕਾਰਜਕਰਤਾ ਤੇ ਆਗੂ ਮੇਰੇ ਘਰ ਆਉਂਦੇ ਤੇ ਅਸੀਂ ਕਲਾਕਾਰਾਂ ਦੇ ਸਮਾਜੀ ਰੋਲ ਤੇ ਉਹਨਾਂ ਦੇ ਉੱਤੇ ਭਖਵੀਆਂ ਬਹਿਸਾਂ ਕਰਦੇ। ਸੁਰਿੰਦਰ ਕੌਰ ਉਨੀ ਦਿਨੀ ਪੰਜਾਬ ਦੇ ਹਰ ਕਸਬੇ ਵਿੱਚ ਹੋ ਰਹੀਆਂ ਪੀਸ ਕਾਨਫਰੰਸਾਂ ਵਿੱਚ ਗਾਉਣ ਲਈ ਜਾਂਦੀ। ਉਹਨੇ ਸਖਤ ਗਰਮੀ ਤੇ ਝੁਲਸਦੀ ਲੂ ਵਿੱਚ ਸੋਢੀ ਨਾਲ ਸਫ਼ਰ ਕੀਤੇ ਤੇ ਲੋਕਾਂ ਦੇ ਹਜੂਮਾਂ ਦੇ ਵਿੱਚ ਗਾਇਆ। ਦਿੱਲੀ ਰਹਿੰਦਿਆਂ ਘਰ ਦਾ ਖਰਚਾ ਤੋਰਨ ਲਈ ਉਹ ਰੇਡੀਓ ਸਟੇਸ਼ਨ ਤੇ ਗਾਉਂਦੀ, ਪਰ ਇਵਜ਼ਾਨਾ ਬਹੁਤ ਥੋੜ੍ਹਾ ਮਿਲਦਾ। ਫਿਰ ਵਿਆਹ ਸ਼ਾਦੀਆਂ ਤੇ ਗਾਉਣ ਲੱਗੀ। ਜਦੋਂ ਕਿਸੇ ਨੇ ਕਿੰਤੂ ਕੀਤਾ ਕਿ ਸੁਰਿੰਦਰ ਕੌਰ ਨੇ ਆਪਣੀ ਪੱਧਰ ਨੂੰ ਗਿਰਾ ਦਿੱਤਾ ਹੈ ਤੇ ਇੱਕ ਕਵਾਲ ਵਰਗੀ ਬਣ ਗਈ ਹੈ, ਉਹਨੇ ਉਸੇ ਵੇਲੇ ਗੱਲ ਮੂੰਹ ਤੇ ਮਾਰੀ, ਮੈਂ ਕਵਾਲਾਂ ਦਾ ਬਹੁਤ ਆਦਰ ਕਰਦੀ ਹਾਂ, ਉਹ ਸਾਡੀ ਰਵਾਇਤ ਦੇ ਮਹਾਨ ਗਾਇਕ ਨੇ। ਸੁਰਿੰਦਰ ਕੌਰ ਨੇ ਪਹਿਲਾਂ ਸੰਗੀਤ ਲਾਹੌਰ ਦੇ ਮਾਸਟਰ ਅਨਾਇਤ ਸੈਨ ਕੋਲੋਂ ਸਿੱਖਿਆ, ਫਿਰ ਨਿਆਜ਼ ਹੁਸੈਨ ਸ਼ਾਮੀ ਤੋਂ, ਜੋ ਨਜ਼ਾਕਤ ਤੇ ਸਲਾਮਤ ਭਰਾਵਾਂ ਦਾ ਚਾਚਾ ਸੀ। ਅੱਗੋਂ ਸੋਧੀ ਹੋਈ ਹੈ ਕਿ ਚਾਚਾ ਨਹੀਂ, ਮਾਸੀ ਦਾ ਪੁੱਤ ਭਰਾ ਸੀ। ਹਾਂ, ਹੈ ਉਹੀ ਸੀ। ਉਸ ਦਾ ਪਹਿਲਾ ਗਾਣਾ ਆਲ ਇੰਡੀਆ ਰੇਡੀਓ ਲਾਹੌਰ ਤੋਂ 1943 ਵਿੱਚ ਬ੍ਰਾਡਕਾਸਟ ਹੋਇਆ। ਉਹ ਸਿਰਫ 13.5 ਵਰ੍ਹਿਆਂ ਦੀ ਸੀ ਉਸ ਵੇਲੇ। ਉਹ ਬੱਚਿਆਂ ਦੇ ਪ੍ਰੋਗਰਾਮ ਲਈ ਗਾਣ ਗਈ ਸੀ, ਪਰ ਉਹਦੀ ਆਵਾਜ਼ ਵਿੱਚ ਇੰਨੀ ਪੁਖਤਗੀ ਸੀ ਕਿ ਰੇਡੀਓ ਸਟੇਸ਼ਨ ਵਾਲਿਆਂ ਨੇ ਉਸ ਨੂੰ ਬਾਲਗਾਂ ਦੇ ਪ੍ਰੋਗਰਾਮ ਲਈ ਚੁਣ ਲਿਆ। ਹਿਜ਼ ਮਾਸਟਰ ਵਾਇਸ ਦੁਆਰਾ ਉਸ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਮਾਵਾਂ ਤੇ ਧੀਆਂ ਦੀ ਦੋਸਤੀ ਨਿਮਾਇਆ ਗੀਤ ਸੀ, ਜੋ ਉਸਨੇ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਗਾਇਆ। ਦੋਵਾਂ ਦੀਆਂ ਆਵਾਜ਼ਾਂ ਇੱਕ ਸੁਰ ਤੇ ਇੱਕ ਲੈਅ ਵਿੱਚ ਰੇਸ਼ਮੀ ਡੋਰੀ ਵਾਂਗ ਜਾਪਦੀਆਂ ਸਨ। ਇਹ ਗੀਤ ਬਚਪਨ ਵਿੱਚ ਉਹਨਾਂ ਨੇ ਆਪਣੀ ਮਾਂ ਕੋਲੋਂ ਸਿੱਖਿਆ ਸੀ, ਪਰ ਉਸ ਦੀ ਮਾਂ ਦਾ ਇਹ ਗੀਤ ਬਿਨਾਂ ਕਿਸੇ ਨਿਯਮ ਬਿਧ ਤਾਲ ਤੋਂ ਸੀ। ਸੰਗੀਤਕ ਹੁੰਗਰ ਵੈਦਨਾ ਨਾਲ ਭਰੀ ਹੋਈ, ਜਿਵੇਂ ਵੈਣ ਪਾ ਰਹੀ ਹੋਵੇ। ਸੁਰਿੰਦਰ ਕੌਰ ਨੇ ਇਸ ਗੀਤ ਨੂੰ ਬਿਧ ਕਰਕੇ ਇਸ ਦੀ ਚਾਲ ਨੂੰ ਤਖੇਰਾ ਕੀਤਾ ਤੇ ਢੋਲਕੀ ਨਾਲ ਗਾਉਣ ਲੱਗੀ। 50 ਸਾਲ ਪਹਿਲਾਂ ਗਾਇਆ ਹੋਇਆ ਇਹ ਗੀਤ ਅੱਜ ਵੀ ਤਾਜ਼ਾ ਹੈ। ਉਹ ਆਖਦੀ ਹੈ, ਜਦੋਂ ਮੇਰੀ ਮਾਂ ਨੇ ਇਹ ਗੀਤ ਗਾਇਆ, ਇਹ ਵੈਣ ਵਰਗਾ ਸੀ। ਅਸੀਂ ਹੱਸਦੇ ਹੁੰਦੇ ਸਾਂ, ਪਰ ਹੁਣ ਮਹਿਸੂਸ ਹੁੰਦਾ ਕਿੰਨਾ ਦਰਦ ਸੀ ਇਹਦੇ ਵਿੱਚ। ਧੀ ਦਾ ਵਿਛੋੜਾ, ਇਸ ਵੈਣ ਦਾ ਅਰਥ। ਇਹਨਾਂ ਗੀਤਾਂ ਦੀਆਂ ਧੁਨਾਂ ਤੀਵੀਆਂ ਨੇ ਤਿਆਰ ਕੀਤੀਆਂ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਉਹਨਾਂ ਨੇ ਇਹ ਗੀਤ ਰੋਟੀਆਂ ਥੱਪਦਿਆਂ, ਫੁਲਕਾਰੀਆਂ ਕੱਢਦਿਆਂ ਤੇ ਵਿਹੜਿਆਂ ਵਿੱਚ ਚਰਖੇ ਕੱਤਦੀਆਂ ਨੇ ਤਖਲੀਕ ਕੀਤੇ। ਤੀਵੀਂ ਦੀ ਸਿਰਜਣਾ ਵਧੇਰੇ ਧਰਤੀ ਨਾਲ ਜੁੜੀ ਹੁੰਦੀ ਹੈ। ਇਸ ਵਿੱਚ ਭਾਈਚਾਰੇ ਦੀ ਡੂੰਘੀ ਰਵਾਇਤ ਲੁਕੀ ਹੁੰਦੀ ਹੈ। ਸੁਰਿੰਦਰ ਕੌਰ ਨੇ ਲੋਕ ਗੀਤ ਵੱਖਰੀਆਂ ਸ਼ੈਲੀਆਂ, ਲੈਆਂ ਤੇ ਧੁਨਾਂ ਵਿੱਚ ਗੀਤ ਗਾਏ। ਇਹਨਾਂ ਉੱਤੇ ਆਪਣੀ ਮੋਹਰ ਲਾ ਦਿੱਤੀ। ਖਾਸ ਤੌਰ ਤੇ ਦਿਲ ਨੂੰ ਧੂਹ ਪਾਉਣ ਵਾਲੇ ਲੰਮੇ ਗੀਤ, ਘੋੜੀਆਂ ਤੇ ਸੁਹਾਗ। ਲੰਮੇ ਗੀਤਾਂ ਵਿੱਚ ਅਕਸਰ ਕੋਈ ਕਹਾਣੀ ਹੁੰਦੀ, ਜਿਵੇਂ ਇੱਕ ਗੀਤ, ਇੱਕ ਮੁਟਿਆਰ ਘੜਾ ਲੈ ਕੇ ਖੂਹ ਤੋਂ ਪਾਣੀ ਭਰਨ ਜਾਂਦੀ ਹੈ ਤੇ ਉਸ ਨੂੰ ਇੱਕ ਪਰਦੇਸੀ ਮਿਲਦਾ ਹੈ, ਜੋ ਉਸ ਨੂੰ ਪਾਣੀ ਪਿਆਉਣ ਲਈ ਆਖਦਾ ਹੈ। ਉਹ ਉਸ ਨੂੰ ਸਿਰ ਉੱਤੇ ਘੜਾ ਚੁਕਾਉਂਦਾ ਹੈ। ਮੁਟਿਆਰ ਲਾਮ ਜੰਗ ਤੇ ਗਏ ਆਪਣੇ ਪਤੀ ਨੂੰ ਉਡੀਕ ਰਹੀ ਹੁੰਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਪਰਦੇਸੀ ਉਸ ਦਾ ਪਤੀ ਹੀ ਹੈ। ਜਾਂ ਇਹ ਲੰਮਾ ਗੀਤ ਇੱਕ ਮੁਟਿਆਰ ਬਾਰੇ ਹੈ, ਜਿਸ ਨੂੰ ਰਾਹ ਜਾਂਦਿਆਂ ਕੰਡਾ ਚੁੱਭ ਜਾਂਦਾ ਹੈ। ਉਹ ਖੁਦ ਕੰਡਾ ਨਹੀਂ ਕੱਢ ਸਕਦੀ, ਸੱਸ ਤੇ ਨਨਾਣ ਵੀ ਇਹ ਕੰਡਾ ਨਹੀਂ ਕੱਢਦੀਆਂ ਤੇ ਨਾ ਹੀ ਕੋਈ ਹੋਰ। ਇਹ ਕੰਡਾ ਅਸਲ ਵਿੱਚ ਤਾਨਿਆਂ ਤੇ ਦੁੱਖਾਂ ਦਾ ਕੰਡਾ ਹੈ, ਜੋ ਮੁਟਿਆਰ ਆਪਣੀ ਸੱਸ ਕੋਲੋਂ ਝੱਲਦੀ ਹੈ। ਜਦੋਂ ਉਸ ਦਾ ਪਤੀ ਪਰਦੇਸ ਗਿਆ ਹੈ, ਉਹ ਆਪਣੇ ਪਤੀ ਨੂੰ ਉਡੀਕਦੀ ਹੈ, ਕਿਉਂਕਿ ਉਹ ਹੀ ਉਸ ਦਾ ਦੁੱਖ ਦੂਰ ਕਰ ਸਕਦਾ ਹੈ। ਇਹ ਸਮਾਜਿਕ ਤੇ ਜਜ਼ਬਾਤੀ ਕੰਡਾ ਹੈ, ਦਰਦ ਦਾ, ਸੰਤਾਪ, ਤਨਹਾਈ ਦਾ, ਇਕੱਲ ਦਾ ਕੰਡਾ। ਸੁਰਿੰਦਰ ਕੌਰ ਅਜਿਹੇ ਗੀਤਾਂ ਨੂੰ ਡੂੰਘੀ ਧੂਹ ਨਾਲ ਗਾਉਂਦੀ ਹੈ। ਇਹ ਲੰਮੇ ਗੀਤ ਉਸ ਨੂੰ ਬਹੁਤ ਪਸੰਦ ਨੇ। ਤੀਵੀਆਂ ਇਹਨਾਂ ਨੂੰ
ਮੌਲਿਕ ਰੂਪ ਵਿੱਚ, ਮੁੱਢਲੇ ਰੂਪ ਵਿੱਚ ਗਾਉਂਦੀਆਂ ਹਨ, ਕਿਉਂਕਿ ਇਹ ਉਹਨਾਂ ਦੇ ਨਿੱਜੀ ਤਜਰਬੇ ਅਤੇ ਸਮੁੱਚੀ ਇਸਤਰੀ ਜਾਤੀ ਦੀਆਂ ਸਵੇ ਜੀਵਣੀਆਂ ਹਨ, ਆਪ ਬੀਤੀਆਂ ਹਨ। ਉਸ ਦੇ ਸੁਹਾਗ ਅਤੇ ਘੋੜੀਆਂ ਵੀ ਉਤਨੇ ਹੀ ਦਿਲ ਟੁੰਬੇ ਹਨ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਵਰਗੇ ਸੁਹਾਗ ਗੀਤ, ਵਿਚਰਨ ਦੇ ਗੀਤ, ਜਦੋਂ ਧੀ ਆਪਣੇ ਬਾਬਲ ਦਾ ਵਿਹੜਾ ਛੱਡਦੀ ਹੈ ਜਿੱਥੇ ਉਹ ਗੀਟੇ ਖੇਡਦੀ ਵੱਡੀ ਹੋਈ, ਹੁਣ ਘੜੀ ਆ ਗਈ ਹੈ ਕੰਤ ਨਾਲ ਪਰਾਏ ਦੇਸ ਜਾਣ ਦੀ, ਘੋੜੀਆਂ, ਲਾੜੇ ਦੇ ਘਰ ਵਿੱਚ ਖੁਸ਼ੀ ਦੇ ਗੀਤ, ਇਹਨਾਂ ਵਿੱਚ ਬਹੁਤ ਕੁਝ ਮਕਬੂਲ ਹੋਇਆ। ਸੁੱਚੇ ਨਹੀਂ ਮੈਂ ਵਾਰ ਪਈ ਡੋਲਦੀ, ਇਹ ਲਫ਼ਜ਼ ਸੁੱਚੇ ਨਹੀਂ ਮੈਂ, ਤੇ ਮੱਥੇ ਦੇ ਚਮਕਣ ਵਾਲ ਮੇਰੇ ਬੰਨੜੇ ਦੇ, ਇਹ ਗੀਤ ਖੁਸ਼ੀ ਨਾਲ ਡੁੱਲ ਪੈਂਦੇ ਹਨ ਜਦ ਲਾੜਾ ਵਿਆਹ ਤੋਂ ਪਹਿਲੀਆਂ ਰਸਮਾਂ ਕਰਦਾ ਹੈ ਤੇ ਘੋੜੀ ਚੜ੍ਹਦਾ ਹੈ। ਤੀਵੀਆਂ ਲੰਮੀ ਹੇਕ ਵਿੱਚ ਪਿਆਰ ਤੇ ਖੁਸ਼ੀ ਨਿਸ਼ਾਵਰ ਕਰਦੀਆਂ ਨੇ। ਪਿਛਲੇ 50 ਸਾਲਾਂ ਵਿੱਚ ਸੁਰਿੰਦਰ ਕੌਰ ਦੇ 5000 ਦੇ ਕਰੀਬ ਗੀਤ ਰਿਕਾਰਡ ਹੋਏ। ਉਹਦੇ ਬਹੁਤ ਵਿਕਣ ਵਾਲੇ ਰਿਕਾਰਡਾਂ ਵਿੱਚ ਇੱਕ ਗੀਤ ਇਹ ਹੈ, ਮਧਾਣੀਆਂ ਹਾਏ ਓ ਮੇਰਿਆ ਡਾਢਿਆ ਰੱਬਾ, ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀਆਂ, ਜੋ ਜੀਵਨ ਦੀ ਹੋਣੀ ਬਿਆਨ ਕਰਦਾ ਹੈ। ਕਿਉਂਕਿ ਮਾਂ ਆਪਣੀ ਧੀ ਨੂੰ ਢਿੱਡ ਵਿੱਚ ਪਾਲਦੀ ਹੈ ਤੇ ਜਣਦੀ ਹੈ, ਕਿਵੇਂ ਲਾਡ ਲਡਾ ਕੇ ਵੱਡਿਆਂ ਕਰਦੀ ਹੈ ਤੇ ਕਿਵੇਂ ਇੱਕ ਪਰਦੇਸੀ ਆਉਂਦਾ ਹੈ ਤੇ ਉਸ ਨੂੰ ਲੈ ਜਾਂਦਾ ਹੈ। ਸਾਡੇ ਲੋਕ ਗੀਤਾਂ ਵਿਚਲੀ ਧੂਹ ਨੂੰ ਪੇਸ਼ ਕਰਨ ਵਿੱਚ ਸੁਰਿੰਦਰ ਕੌਰ ਦਾ ਕੋਈ ਮੁਕਾਬਲਾ ਨਹੀਂ। ਬਹੁਤ ਸਾਰੇ ਪੰਜਾਬੀ ਲੋਕ ਗੀਤ ਜਾਂ ਭੈਰਵੀ ਰਾਗ ਵਿੱਚ ਹਨ ਜਾਂ ਪਹਾੜੀ ਵਿੱਚ। ਉੱਤਰੀ ਭਾਰਤ ਵਿੱਚ ਅਸੀਂ ਆਪਣੇ ਸਾਹ ਵਿੱਚ ਹੀ ਭੈਰਵੀ ਰਾਗ ਲੈ ਕੇ ਜੰਮੇ ਹਾਂ। ਉਹ ਆਖਦੀ ਹੈ ਮੱਧ ਪੂਰਬੀ ਦੇਸ਼ਾਂ ਦੇ ਲੋਕਾਂ ਦਾ ਸੰਗੀਤ ਵਧੇਰੇ ਕਰਕੇ ਭੈਰੋਂ ਤੇ ਭੈਰਵੀ ਦਾ ਮਿਸ਼ਰਣ ਹੈ। ਇਸ ਵਿੱਚ ਕਿਸੇ ਧੁਨ ਨੂੰ ਸੁਰਾਂ ਦੇ ਨਵੇਂ ਸੁਮੇਲ ਨਾਲ ਖੂਬਸੂਰਤ ਬਣਾਉਣ ਦੀ ਬਹੁਤ ਗੁੰਜਾਇਸ਼ ਹੁੰਦੀ ਹੈ, ਪਰ ਹੋਰਨਾਂ ਰਾਗਾਂ ਵਿੱਚ ਸੁਰ ਸੀਮਤ ਹੁੰਦੇ ਹਨ ਤੇ ਉਹਨਾਂ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਭੈਰਵੀ ਸਦਾ ਸੁਹਾਗਣ ਹੈ, ਇਸ ਨੂੰ ਕਿਸੇ ਵੇਲੇ ਵੀ ਗਾਓ, ਇਹ ਫੱਬਦੀ ਹੈ। ਮੈਨੂੰ ਭੈਰਵੀ ਤੇ ਪਹਾੜੀ ਰਾਗ ਚੰਗੇ ਲੱਗਦੇ ਨੇ। ਇੱਕੋ ਸਥਾਈ ਤੇ ਅੰਤਰੇ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਤੀਵੀਆਂ ਗੀਤਾਂ ਵਿੱਚ ਸਵਾਲ ਜਵਾਬ ਕਰਦੀਆਂ ਉਹਨਾਂ ਸੁਰਾਂ ਨੂੰ ਹੀ ਘੰਟਿਆਂ ਬੱਧੀ ਦੁਹਰਾਈ ਜਾਂਦੀਆਂ ਹਨ। ਉਹਨਾਂ ਦੇ ਕੰਮ ਦੀ ਆਪਣੀ ਹੀ ਸੰਗੀਤਕ ਲੈਅ ਹੁੰਦੀ ਹੈ ਜੋ ਗੀਤਾਂ ਦੇ ਦੁਹਰਾਏ ਜਾਣ ਵੇਲੇ ਸੰਗੀਤ ਨਾਲ ਮੇਲ ਖਾਂਦੀ ਹੈ। ਸੁਰਿੰਦਰ ਕੌਰ ਨੇ ਇਸ ਲੰਮੇ ਦੁਹਰਾਓ ਨੂੰ ਬਦਲ ਕੇ ਹਰ ਅੰਤਰੇ ਵਿੱਚ ਨਵਾਂ ਚਾਅ ਤੇ ਚੀਸ ਭਰੀ ਹੈ। ਅਜਿਹਾ ਕਰਨ ਨਾਲ ਉਸ ਨੇ ਗੀਤਾਂ ਨੂੰ ਚਮਕਾਇਆ ਹੈ, ਪਰ ਉਸ ਦੀ ਆਤਮਾ ਤੇ ਜਜ਼ਬਾ ਭਾਵ ਨੂੰ ਨਹੀਂ ਬਦਲਿਆ। ਲੋਕ ਗੀਤਾਂ ਨੂੰ ਤਰਾਸ਼ਦੇ ਹੋਇਆਂ ਉਹ ਇਹਨਾਂ ਵਿਚਲੇ ਤੱਤ ਨੂੰ ਗਵਾਚਣ ਨਹੀਂ ਦਿੰਦੀ। ਉਹ ਇਹਨਾਂ ਦੇ ਜਜ਼ਬਾਤੀ ਪੱਖ ਨੂੰ ਕੇਂਦਰਿਤ ਕਰਦੀ ਹੈ ਤੇ ਸ਼ਬਦਾਂ ਨੂੰ ਸਜੀਵ ਕਰਦੀ ਹੈ, ਮਤਲਬ ਜਾਨਦਾਰ ਬਣਾਉਂਦੀ ਹੈ। ਕਈ ਲੋਕਾਂ ਨੇ ਮਸ਼ਹੂਰ ਗੀਤ ਲੰਘ ਆ ਜਾ ਪਤਣ ਝਨਾਂ ਦਾ ਉਹ ਯਾਰ, ਲੰਘ ਆ ਜਾ ਸਿੱਧੀ ਚੁਸਤ ਲੈ ਵਿੱਚ ਗਾਇਆ, ਤੇ ਬਹੁਤ ਸਾਰਿਆਂ ਨੇ ਧੁਨ ਦੇ ਅੰਦਰੂਨੀ ਅਰਥ ਗਵਾ ਦਿੱਤੇ ਨੇ। ਪਰ ਸੁਰਿੰਦਰ ਕੌਰ ਨੂੰ ਗਿਆਨ ਹੈ ਕਿ ਲਫ਼ਜ਼ ਕਿਵੇਂ ਬਿਆਨ ਕਰਨੇ ਨੇ। ਉਹ ਆਖਦੀ ਹੈ, ਜਦੋਂ ਮੈਂ ਕਹਿੰਦੀ ਹਾਂ ਲੰਘ ਆ ਜਾ, ਮੇਰਾ ਪੂਰਾ ਆਪਾ ਪਿਘਲ ਜਾਂਦਾ। ਆ ਜਾ ਦੇ ਬੋਲ ਅੰਦਰੂਨੀ ਤੜਪ ਨਾਲ ਗਾਏ ਜਾਂਦੇ ਨੇ। ਸਾਡੇ ਲੋਕ ਉਸਤਾਦਾਂ ਕੋਲ ਸੰਗੀਤ ਤੇ ਜਜ਼ਬੇ ਦੀ ਬਹੁਮੁੱਲੀ ਦਾਤ ਹੈ, ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਹ ਆਖਦੀ ਹੈ, ਜਦ ਮੈਂ ਆ ਮਿਲ ਮੇਰਿਆ ਰਾਂਝਣਾ ਲੁੱਟੀ ਹੀਰ ਵੇ ਗਮਾਂ ਨੇ ਗਾਉਂਦੀ ਹਾਂ ਤਾਂ ਮੇਰੇ ਅੰਦਰ ਕੋਈ ਚੀਜ਼ ਟੁੱਟਦੀ ਹੈ। ਆਵਾਜ਼ ਮੇਰੇ ਢਿੱਡ ਵਿੱਚੋਂ, ਮੇਰੇ ਲਹੂ ਵਿੱਚੋਂ ਨਿਕਲਦੀ ਹੈ। ਮੈਨੂੰ ਪਤਾ ਨਹੀਂ ਲੱਗਦਾ ਮੇਰੀ ਆਵਾਜ਼ ਦੀ ਤਸੀਰ ਕਿਵੇਂ ਬਦਲ ਜਾਂਦੀ ਹੈ, ਕਿਉਂਕਿ ਮੈਂ ਇਸ ਨੂੰ ਸੁਣ ਨਹੀਂ ਸਕਦੀ। ਮੇਰਾ ਪੂਰਾ ਵਜੂਦ ਇਸ ਵਿੱਚ ਭਿੱਜਿਆ ਹੁੰਦਾ। ਲਾਹੌਰ ਵਿੱਚ ਮਸ਼ਹੂਰ ਗਾਇਕਾ ਸ਼ਮਸ਼ਾਦ ਬੇਗਮ ਨੇ ਉਸ ਨੂੰ ਸਲਾਹ ਦਿੱਤੀ, ਰੋਜ਼ ਇੱਕ ਸਿਰ ਦੁੱਧ ਮੁੱਲ ਲਿਆ ਕਰ, ਬਦਾਮ ਪਾ ਕੇ ਚੰਗੀ ਤਰ੍ਹਾਂ ਕਾੜ ਕੇ ਉਹ ਪੀਆ ਕਰ, ਆਪਣੀ ਸਿਹਤ ਬਣਾ ਤੇ ਫਿਰ ਗਾ ਤੇ ਬੜਾ ਚੰਗਾ ਗਾਏਂਗੀ। ਗਾਉਣਾ ਭਲਵਾਨੀ ਕਰਨ ਵਾਂਗ ਹੁੰਦਾ, ਇੰਨਾ ਥੋੜਾ ਖਾ ਕੇ ਤੂੰ ਕਿਵੇਂ ਗਾ ਸਕਦੀ ਹੈ। ਸੁਰਿੰਦਰ ਕੌਰ ਮੁਸਕਰਾਈ, ਕਹਿੰਦੀ ਸੰਗੀਤ ਮੇਰੇ ਲਈ ਪੂਜਾ ਹੈ, ਬਾਣੀ ਮੈਨੂੰ ਬਹੁਤ ਚੰਗੀ ਲੱਗਦੀ ਹੈ। ਉਹ ਆਖਦੀ, ਬਾਣੀ ਦੀਆਂ ਧੁਨਾਂ ਕਲਾਸਿਕੀ ਧੁਨਾਂ ਰਾਗਾਂ ਵਿੱਚ ਹਨ, ਸ਼ੁੱਧ ਤੇ ਉਤੇਜਕ। ਮੇਰੀ ਮਨਪਸੰਦ ਬਾਣੀ ਹੈ। ਪਰਬ ਜੀ ਤੋਂ ਮੇਰੇ ਪ੍ਰਾਣ ਉਧਾਰੇ। ਗੁਰੂ ਅਰਜਨ ਦੇਵ ਜੀ ਦੀ ਰਚਨਾ ਰਾਗ ਯਮਨ ਵਿੱਚ ਬਾਣੀ ਦੇ ਗਾਇਕਾਂ ਵਿੱਚ ਪ੍ਰਭੁੱਤ ਸਿੰਘ ਰਾਗੀ ਉਸਤਾਦ ਸੀ।
ਉਸਨੇ ਬਾਣੀ ਨੂੰ ਮੁਸ਼ਕਲ ਬੰਦਿਸ਼ਾਂ ਤੇ ਗਤਾਂ ਵਿੱਚ ਬੰਨ੍ਹਿਆ। ਅੱਜ ਕੱਲ੍ਹ ਉਹਦੇ ਵਰਗਾ ਕੋਈ ਨਹੀਂ ਗਾ ਸਕਦਾ। ਤਬਲੇ ਦੇ ਬੋਲ ਤੇ ਮੁਸ਼ਕਲ ਤਾਲਾਂ, ਉਹ ਵੱਡਾ ਸੰਗੀਤਕਾਰ ਸੀ। ਮੈਂ ਹਲਕੀਆਂ ਧੁਨਾਂ ਵਿੱਚ ਗੁਰਬਾਣੀ ਗਾਉਂਦੀ ਹਾਂ ਤੇ ਲਫ਼ਜ਼ਾਂ ਨੂੰ ਜ਼ਾਹਿਰ ਕਰਦੀ ਹਾਂ। ਲਫ਼ਜ਼ਾਂ ਦਾ ਮੈਨੂੰ ਖਬਤ ਹੈ। ਮੈਂ ਜੋ ਗਾ ਰਹੀ ਹਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਸਮਝਾਉਣਾ ਚਾਹੁੰਦੀ ਹਾਂ। ਮੈਂ ਖੁਦ ਲਫ਼ਜ਼ਾਂ ਦੇ ਮਾਇਨੇ ਸਮਝਣੇ ਚਾਹੀਦੇ ਹੋਏ ਤਦੇ ਮੈਂ ਸੁਣਨ ਵਾਲਿਆਂ ਨੂੰ ਸਮਝਾ ਸਕਾਂਗੀ। ਉਸਨੇ ਉਰਦੂ ਗਜ਼ਲਾਂ, ਫਾਰਸੀ ਗਜ਼ਲਾਂ ਤੇ ਪੰਜਾਬੀ ਗਜ਼ਲਾਂ ਗਾਈਆਂ ਹਨ। ਫਾਰਸੀ ਗਜ਼ਲਾਂ ਨੂੰ ਸਿੱਖਿਆ ਤੇ ਉਹਨਾਂ ਦੇ ਮਾਇਨਿਆਂ ਨੂੰ ਸਮਝਿਆ। ਜਦੋਂ ਉਹ ਕਾਬਲ ਗਈ ਉਹਨੇ ਉੱਥੇ ਪਸ਼ਤੋ ਲੋਕ ਗੀਤ ਸਿੱਖੇ, ਉਹਨਾਂ ਨੂੰ ਗਾਇਆ ਤੇ ਲੋਕਾਂ ਦੇ ਦਿਲ ਜਿੱਤ ਲਏ। ਇੱਥੋਂ ਤੱਕ ਕਿ ਉਸਨੇ ਬੰਗਾਲੀ ਗੀਤ ਵੀ ਗਾਏ ਨੇ। ਚਾਈਨੀਜ਼ ਵੀ ਗਾ ਹਾਂ, ਉਸ ਦਾ ਮਨਪਸੰਦ ਗੀਤ ਰਵਿੰਦਰਨਾਥ ਟੈਗੋਰ ਦੀ ਰਚਨਾ ਪਗਲਾ ਹੁਆ ਬਾਦਲ ਦੇਨੇ। ਉਸਨੇ ਇਹ ਗੀਤ ਇਪਟਾ ਕਾਨਫਰੰਸ ਤੇ ਬੰਗਾਲੀ ਵਿੱਚ ਗਾਇਆ ਸੀ। ਚੀਨੀ, ਪੋਲਿਸ਼ ਤੇ ਉਜ਼ਬੇਕ ਗੀਤ ਵੀ ਸਿੱਖੇ ਤੇ ਗਾਏ। ਵਿਦੇਸੀ ਭਾਸ਼ਾਵਾਂ ਨੂੰ ਸੰਗੀਤ ਰਾਹੀਂ ਸਿੱਖਿਆ। ਉਸ ਦੇ ਮਸ਼ਹੂਰ ਗੀਤ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ ਤੇ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਨੀ ਮੈਂ ਤੇਰਾ ਕੰਮ ਨਾ ਮੁੱਕੇ, ਨੰਦ ਲਾਲ ਨੂਰਪੁਰੀ ਦੇ ਲਿਖੇ ਹੋਏ। ਸੁਰਿੰਦਰ ਕੌਰ ਨੇ ਬਹੁਤ ਚਾਅ ਨਾਲ ਇਹਨਾਂ ਗੀਤਾਂ ਨੂੰ ਗਾਇਆ ਤੇ ਇਹਨਾਂ ਦੇ ਲਫ਼ਜ਼ਾਂ ਵਿੱਚ ਚਿੱਤਰ ਭਰ ਦਿੱਤੇ। ਉਹ ਆਪਣੀ ਆਵਾਜ਼ ਨੂੰ ਸੰਭਾਲਣ ਲਈ ਕੋਈ ਪਰਹੇਜ਼ ਨਹੀਂ ਵਰਤਦੀ। ਮਿਰਚਾਂ, ਮਸਾਲੇ, ਕੱਚੇ ਪਿਆਜ਼, ਅਚਾਰ, ਚਟਣੀਆਂ ਸਭ ਕੁਝ ਖਾਂਦੀ। ਉਹ ਆਖਦੀ ਸਿਰਫ ਰਿਆਜ਼ ਨੇ ਮੇਰੀ ਆਵਾਜ਼ ਬਚਾ ਕੇ ਰੱਖੀ ਹੈ। ਜੇ ਮੈਂ ਰਿਆਜ਼ ਛੱਡ ਦੇਵਾਂ ਤਾਂ ਮੇਰੇ ਅੰਦਰੋਂ ਸੰਗੀਤ ਮਰ ਜਾਏਗਾ। ਸੰਗੀਤ ਤਾਂ ਸਾਹ ਲੈਣ ਵਾਂਗ ਹੈ। ਉਸਨੇ ਸ਼ਿਲਾ ਭਾਟੀਆ ਦੇ ਨਾਟਕ ਵਾਦੀ ਦੀ ਗੂੰਜ ਵਿੱਚ ਪਾਠ ਕੀਤਾ, ਜੋ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਨੂੰ ਪੇਸ਼ ਕਰਦਾ ਹੈ। ਇਸ ਵਿੱਚ ਕਸ਼ਮੀਰੀ ਔਰਤ ਦੀਆਂ ਸਦਰਾਂ ਸਨ। ਇਹ ਔਰਤਵਾਦੀ ਦੀ ਅਲਾਮਤ ਸੀ। ਪੰਜਾਬੀ ਵਿੱਚ ਵੱਖਰੇ ਵੱਖਰੇ ਥਾਵਾਂ 'ਤੇ ਕਿਸਾਨ ਮੇਲਿਆਂ ਤੇ ਇਪਟਾ ਦੇ ਜਲਸਿਆਂ 'ਚ ਕਈ ਗੀਤ ਨਾਟਕਾਂ ਵਿੱਚ ਉਸਨੇ ਪਾਠ ਕੀਤਾ, ਮਤਲਬ ਖੁਦ ਪਰਫਾਰਮ ਕੀਤਾ। ਉਹ ਆਖਰੀ ਜਦੋਂ ਮੈਂ ਪਹਿਲੀ ਵਾਰ 1964 ਵਿੱਚ ਇੱਕ ਕਲਚਰਲ ਡੈਲੀਗੇਸ਼ਨ ਨਾਲ ਇੰਗਲੈਂਡ ਗਈ, ਮੈਂ ਐਲਬਰਟ ਹਾਲ ਵਿੱਚ ਗਾਇਆ 64 'ਚ। ਪੰਜਾਬੀਆਂ ਨੇ ਮੈਨੂੰ ਬਹੁਤ ਮਾਣ ਤੇ ਪਿਆਰ ਦਿੱਤਾ, ਆਪਣੇ ਘਰੀਂ ਬੁਲਾਇਆ। ਜਦ ਮੈਂ ਹੀਰ ਗਾਈ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਜ਼ੁਬਾਨ ਉਹਨਾਂ ਦੀ ਆਪਣੀ ਜ਼ੁਬਾਨ ਸੀ। ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਮੈਂ ਜਿੱਥੇ ਵੀ ਗਈ ਹਾਂ ਪੰਜਾਬੀਆਂ ਨੇ ਮੈਨੂੰ ਬੜਾ ਮਾਣ ਤੇ ਆਦਰ ਦਿੱਤਾ ਹੈ। ਸੋਢੀ ਜੋਗਿੰਦਰ ਸਿੰਘ ਬਹੁਤ ਮੋਟਾ ਹੋ ਗਿਆ ਤੇ ਉਸ ਦਾ ਵਜ਼ਨ ਵੱਧ ਗਿਆ। ਉਸ ਨੂੰ ਖੂਨ ਦਾ ਦਬਾਅ ਤੇ ਛਾਤੀ ਵਿੱਚ ਦਰਦ ਰਹਿਣ ਲੱਗਾ। ਉਹ ਦਰਿਆਗੰਜ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋ ਗਿਆ, ਜਿੱਥੇ ਉਸ ਦੀ ਛਾਤੀ ਤੇ ਪਿੱਠ ਦਾ ਆਪਰੇਸ਼ਨ ਹੋਇਆ। ਮੈਂ ਉਸ ਨੂੰ ਹਸਪਤਾਲ ਵਿੱਚ ਮਿਲਣ ਗਿਆ। ਸੁਰਿੰਦਰ ਕੌਰ ਉਸ ਦੀ ਸੇਵਾ ਵਿੱਚ ਲੱਗੀ ਹੋਈ ਸੀ। ਉਸ ਨੇ ਹਜ਼ਾਰਾਂ ਰੁਪਏ ਪਤੀ ਦੀ ਬਿਮਾਰੀ ਉੱਤੇ ਰੋੜ ਦਿੱਤੇ, ਕਰਜ਼ਾ ਚੁੱਕਿਆ, ਕਾਰ ਵੇਚਣੀ ਪਈ। ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਨਾ ਰੇਡੀਓ ਸਟੇਸ਼ਨ ਗਈ ਤੇ ਨਾ ਹੀ ਕਿਧਰੇ ਕੋਈ ਪ੍ਰੋਗਰਾਮ ਤੇ ਜਾ ਸਕੀ। ਪਤੀ ਦੇ ਸਿਰਹਾਣੇ ਬੈਠੀ ਮੈਨੂੰ ਵੇਖ ਕੇ ਸਿਸਕੀਆਂ ਭਰਨ ਲੱਗੀ। ਮੈਂ ਅਰਦਾਸ ਕਰਦੀ ਹਾਂ ਮੇਰਾ ਆਦਮੀ ਜਿਉਂਦਾ ਰਹੇ, ਹਮੇਸ਼ਾ ਮੇਰੇ ਨਾਲ ਰਹੇ। ਪਰਮਾਤਮਾ ਸਦਾ ਇਹਨਾਂ ਦਾ ਹੱਥ ਮੇਰੇ ਸਿਰ ਤੇ ਰੱਖੇ। ਇਹਨਾਂ ਤੋਂ ਬਿਨਾਂ ਮੈਂ ਜੀ ਨਹੀਂ ਸਕਦੀ। ਸੁਰਿੰਦਰ ਕੌਰ ਦੀ ਸਾਧਨਾ ਨੇ ਸੋਢੀ ਦੀ ਜਾਨ ਬਚਾ ਲਈ। ਉਹ ਹੌਲੀ ਹੌਲੀ ਰਾਜ਼ੀ ਹੋ ਗਿਆ ਤੇ ਸੋਟੀ ਦੇ ਆਸਰੇ ਚੱਲਣ ਲੱਗਾ। ਬਿਮਾਰੀ ਦੇ ਬਾਵਜੂਦ ਉਸ ਦਾ ਜ਼ਿਹਨ ਸੂਈ ਵਰਗਾ ਬਰੀਕ ਸੀ। ਉਸ ਵਿਚਲੀ ਖੁਸ਼ ਮਿਜ਼ਾਜੀ ਤੇ ਤਖਲੀਕੀ ਦਿਲਚਸਪੀ ਕਦੇ ਨਾ ਘਟੀ। ਕੁਝ ਸਾਲਾਂ ਪਿੱਛੋਂ ਸੋਢੀ ਨੂੰ ਬਿਮਾਰੀ ਦਾ ਖਤਰਨਾਕ ਦੌਰਾ ਪਿਆ ਤੇ ਕੋਈ ਡਾਕਟਰ ਵੀ ਉਸ ਦਾ ਇਲਾਜ ਨਾ ਕਰ ਸਕਿਆ। ਸੁਰਿੰਦਰ ਕੌਰ ਬੇਵੱਸ ਹੋ ਗਈ। ਸੋਢੀ ਨੇ ਉਸ ਦੀ ਗੋਦੀ ਵਿੱਚ ਪ੍ਰਾਣ ਤਿਆਗ ਦਿੱਤੇ। ਸੁਰਿੰਦਰ ਕੌਰ ਕਈ ਮਹੀਨੇ ਘਰੋਂ ਬਾਹਰ ਨਾ ਨਿਕਲੀ। ਪਰ ਜ਼ਿੰਦਗੀ ਦੀ ਚਾਲ ਨੂੰ ਕੌਣ ਰੋਕ ਸਕਦਾ ਸੀ। ਸੁਰਿੰਦਰ ਕੌਰ ਨੇ ਫੇਰ ਗਾਉਣਾ ਸ਼ੁਰੂ ਕਰ ਦਿੱਤਾ। ਉਹ ਆਖਦੀ ਹੈ, ਜ਼ਿੰਦਗੀ ਵਿੱਚ ਗਾਉਣ ਤੋਂ ਬਿਨਾਂ ਮੈਨੂੰ ਕੋਈ ਹੋਰ ਸ਼ੌਕ ਨਹੀਂ। ਬਸ ਇੱਕੋ ਲਗਨ ਹੈ, ਸੰਗੀਤ ਨਾਲ ਜੀਵਣਾ। ਸੰਗੀਤ ਆਪਣੇ ਆਪ ਵਿੱਚ ਰੱਬ ਦੀ ਪੂਜਾ ਹੈ, ਉਸੇ ਦਾ ਪ੍ਰਕਾਸ਼ ਹੈ, ਉਸੇ ਦਾ ਜ਼ਹੂਰ ਹੈ ਸਾਰਾ। ਸੁਰਿੰਦਰ ਕੌਰ ਇੱਕ ਜਿਉਂਦੀ ਜਾਗਦੀ ਮਿੱਥ ਹੈ। ਉਸ ਦੀ ਨਿਮਰਤਾ, ਹਸਮੁਖਤਾ ਤੇ ਫਰਾਖ ਦਿਲੀ ਦੇਖ ਕੇ ਆਦਮੀ ਆਸ਼-ਆਸ਼ ਕਰ ਉੱਠਦਾ ਹੈ। ਉਹ ਅਜੇ ਵੀ ਕੁੜੀਆਂ ਵਾਂਗ ਉੱਚਾ ਹਾਸਾ ਹੱਸਦੀ ਹੈ।
ਭਾਵੇਂ ਕਈ ਵਾਰ ਇਹ ਹਾਸਾ ਸੋਢੀ ਦੀ ਯਾਦ ਵਿੱਚ ਹੰਝੂਆਂ ਵਿੱਚ ਛਲਕ ਜਾਂਦਾ ਹੈ। ਉਹ ਬੋਲੀ, ਮੈਂ ਹਮੇਸ਼ਾ ਸਿੱਖਦੀ ਹੀ ਰਹੀ ਹਾਂ ਤੇ ਅਜੇ ਵੀ ਸਿੱਖ ਰਹੀ ਹਾਂ। ਇੱਕ ਵਾਰੀ ਲਾਹੌਰ ਵਿੱਚ ਬੜੇ ਗੁਲਾਮ ਅਲੀ ਖਾਨ ਨੇ ਮੈਨੂੰ ਆਖਿਆ ਕਿ ਉਹ ਮੈਨੂੰ ਸੰਗੀਤ ਸਿਖਾਉਣ ਲਈ ਤਿਆਰ ਨੇ, ਪਰ ਮੈਂ ਇਸ ਦਾ ਫਾਇਦਾ ਨਾ ਉਠਾ ਸਕੀ। ਪੁਰਾਣੇ ਸਿੱਖ ਪਰਿਵਾਰ ਦੀ ਕੁੜੀ ਲਈ ਕਿਸੇ ਉਸਤਾਦ ਕੋਲੋਂ ਸਿੱਖਿਆ ਲੈਣੀ ਮੁਸ਼ਕਿਲ ਸੀ। ਮੈਂ ਹਮੇਸ਼ਾ ਉਸ ਦੀ ਮਾਨੀ ਰਹੀ ਹਾਂ। ਜਦੋਂ ਵੀ ਉਸ ਦੀ ਆਵਾਜ਼ ਸੁਣਦੀ ਹਾਂ, ਮੇਰਾ ਸਿਰ ਇਹਤਰਾਮ ਨਾਲ ਝੁਕ ਜਾਂਦਾ ਹੈ। ਹੁਣ ਮੇਰੀ ਗਾਇਕੀ ਵਿੱਚ ਸੁਧਾਰ ਹੋਇਆ ਹੈ। ਸਿਰਫ ਰਿਆਜ਼ ਨੇ ਮੇਰੀ ਆਵਾਜ਼ ਨੂੰ ਸਾਂਭੀ ਰੱਖਿਆ ਹੈ। ਸੁਰਿੰਦਰ ਕੌਰ ਦੀ ਆਵਾਜ਼ ਉਸ ਬੰਸਰੀ ਵਾਂਗ ਹੈ ਜੋ ਸਾਲਾਂ ਬੱਧੀ ਤੇਲ ਵਿੱਚ ਰਹੀ ਸੀ। ਸੁਰਿੰਦਰ ਕੌਰ ਦੀ ਆਵਾਜ਼ ਉਸ ਬਾਂਸਰੀ ਵਾਂਗ ਹੈ ਜੋ ਸਾਲਾਂ ਬੱਧੀ ਤੇਲ ਵਿੱਚ ਰਸੀ ਰਹੀ ਹੋਵੇ। ਉਹ ਪੰਜਾਬ ਦੇ ਲੋਕ ਸੰਗੀਤਕ ਵਿਰਸੇ ਦਾ ਇਜ਼ਹਾਰ ਹੈ। ਉਸ ਨੇ ਪੰਜਾਬੀਆਂ ਦੇ ਗੁੱਝੇ ਸੁਪਨਿਆਂ ਤੇ ਉਮੰਗਾਂ ਨੂੰ ਆਪਣੇ ਗੀਤਾਂ ਦਾ ਦੁਆਰਾ ਮੂਰਤੀਮਾਨ ਕੀਤਾ ਹੈ ਤੇ ਉਸ ਦੀਆਂ ਸਦਰਾਂ ਨੂੰ ਹੁਸਨ ਬਖਸ਼ਿਆ ਹੈ। ਉਸ ਦੀ ਆਵਾਜ਼ ਕੈਨੇਡਾ, ਅਮਰੀਕਾ, ਇੰਗਲੈਂਡ, ਰੂਸ, ਕੀਨੀਆ, ਚੀਨ ਤੇ ਮਲਾਇਆ ਤੇ ਮਿਡਲ ਏਸ਼ੀਆਈ ਦੇਸ਼ਾਂ ਵਿੱਚ ਪਹੁੰਚੀ। ਇਹਨਾਂ ਮੁਲਕਾਂ ਦੇ ਪੰਜਾਬੀਆਂ ਦੇ ਘਰਾਂ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਗੂੰਜਦੀ ਹੈ। ਉਸ ਦੀ ਆਵਾਜ਼ ਵਿੱਚ ਸਾਡੇ ਪੂਰਜਵਾਂ ਵਡਕਿਆਂ ਦਾ ਖਜ਼ਾਨਾ ਹੈ, ਸਾਡੀ ਸੰਗੀਤਕ ਵਿਰਾਸਤ ਦੀ ਸਿਖਰ ਹੈ। ਇਹ ਗੀਤ ਕੌਮ ਜਾਂ ਧਰਤੀ ਦੇ ਬੰਧਨਾਂ ਤੋਂ ਮੁਕਤ ਨੇ। ਜਦੋਂ ਭਾਰਤ ਤੇ ਪਾਕਿਸਤਾਨ ਇੱਕ ਦੂਜੇ ਲਈ ਨਫ਼ਰਤ ਨਾਲ ਉਬਲ ਰਹੇ ਸਨ, ਦੋਵਾਂ ਪੰਜਾਬਾਂ ਦੇ ਲੋਕ ਸੁਰਿੰਦਰ ਕੌਰ ਦੀ ਆਵਾਜ਼ ਦਾ ਰਸ ਮਾਣ ਰਹੇ ਸਨ। ਕਿਆ ਮਜ਼ਮੂਨ ਲਿਖਿਆ ਹੈ। ਔਰ ਉਹਦੀ ਜ਼ਿੰਦਗੀ 'ਚ ਬਹੁਤ ਵਧੀਆ ਗਜ਼ਲ ਗੀਤ ਦੇ ਗਾਇਕ, ਸੁਰ ਦੇ ਚੰਗੇ ਜਾਣਕਾਰ ਨੇ ਤੇ ਸਾਡੇ ਯਾਰ ਨੇ। ਸਬੱਬੀ ਕਰਾਚੀਓਂ ਲਾਹੌਰ ਆਏ ਹੋਏ ਨੇ ਤੇ ਇਹਨਾਂ ਦਾ ਦਮ ਗਨੀਮਤ ਕਿ ਅੱਜ ਸਾਡੀ ਮਹਿਫਲ ਦਾ ਹਿੱਸਾ ਬਣੇ। ਮੈਂ ਬੜੀ ਮਾਣ ਔਰ ਮੁਹੱਬਤ ਦੇ ਨਾਲ ਖਾਦਮ ਅਲੀ ਖਾਨ ਹੋਰਾਂ ਨੂੰ ਕਹਾਂਗਾ ਕਿ ਉਹ ਆਉਣ, ਆਪਣੀ ਮਰਜ਼ੀ ਦਾ ਇੱਕ ਦੋ ਗੀਤ ਸਾਨੂੰ ਸੁਣਾਉਣ। ਚੰਦ ਅਸ਼ਾਰ ਸੈਫਲ ਮਲੂਕ ਦੇ ਮੈਂ ਸਮਾਤਾਂ ਦੀ ਨਜ਼ਰ ਕਰਾਂ। तेरी ओट बुलाए खुदाया ते जो मालिक हर हर दा उस दा नाम चितारन वाला ते किसे मैदान नहीं हरदा। दिल करें ते थर थर कंबन दिल दिल करे ते थर थर कंबन ते उच्चियां शानां वाले फजल करे ते बख्शे जामन मैं वर्गे मुँह काले। हिजर तेरा जे पानी मंगे ते मैं खून ना दे गेड़ा
ਹਿਜਰ ਤੇਰਾ ਜੇ ਪਾਣੀ ਮੰਗੇ ਤੇ ਮੈਂ ਖੂਨ ਨਾ ਦੇ ਗੇੜਾ ਜੀ ਕਰਦਾ ਤੈਨੂੰ ਕੋਲ ਬਿਠਾ ਕੇ ਅਜ ਦਰਦ ਪੁਰਾਣੇ ਛੇੜਾ ਮੁਰਸ਼ਦ ਦੇ ਦਰਵਾਜ਼ੇ ਤੇ ਮੁਰਸ਼ਦ ਦੇ ਦਰਵਾਜ਼ੇ ਉੱਤੇ ਤੇ ਮੋਹਕਮ ਲਾਏ ਜੋਕਾਂ ਨਵੇਂ ਨਵੇਂ ਨਾ ਯਾਰ ਬਣਾਏ ਤੇ ਵਾਂਗ ਕਮੀਨਿਆਂ ਲੋਕਾਂ ਲੈ ਸਜਣਾ ਸਾਂ ਤੋੜ ਨਿਭਾਈ ਲੈ ਸਜਣਾ ਸਾਂ ਤੋੜ ਨਿਭਾਈ ਤੇ ਜਾਨ ਦਿੱਤੀ ਰਾਤ ਤੇਰੇ ਹਸ਼ਰ ਦਿਹਾੜੇ ਮੇਰੇ ਮੌਲਾ ਤੇ ਪਰਦੇ ਰੱਖ ਲਈ ਮੇਰੇ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਬਾਗ ਬਹਾਰਾਂ ਸਦਾ ਨਾ ਮਾਪੇ ਹੁਸਨ ਜਵਾਨੀ ਤੇ ਸਦਾ ਨਹੀਂ ਸੋਹਬਤ ਯਾਰਾਂ ਮਿਹਰਬਾਨੀ ਨਾਲ ਸਲੂਕ ਦੇ ਬੋਲ ਵੇ ਮਾਹੀ ਤੇ ਅਸਾਂ ਪਰਦੇਸੀ ਪਖੀ ਤੈਂ ਦਿਲਬਰ ਦੇ ਵੇਖਣ ਕਾਰਨ ਤੇ ਅਸਾਂ ਬਹੁਤ ਉਮੀਦੜੀ ਰੱਖੀ ਹਾਂ ਜਿਸ ਦਮ ਤੱਕ ਤੂੰ ਨਜ਼ਰ ਨਾ ਆਵੇ ਹੋ ਥੱਕ ਜਾਣ ਸਾਡੜੀ ਅੱਖੀ ਗੁਲਾਮ ਫਰੀਦਾ ਉਹ ਤੇ ਕਦੇ ਨਹੀਂ ਮੁੜੀਆਂ ਜਿੰਨਾ ਲਜ਼ਤ ਇਸ਼ਕ ਦੀ ਚੱਖੀ ਹੋ ਕਦੀ ਆਵੇ ਮਾਹੀ ਗਲ ਲਗਵੇ ਹਾਏ ਕਦੀ ਆਵੇ ਮਾਹੀ ਗਲ ਲਗਵੇ ਹੋ ਤੇਰੀ ਦੀਦ ਗਰੀਬਾਂ ਦਾ ਹਜਵੇ ਕਦੀ ਆਵੇ ਮਾਹੀ ਗਲ ਲਗਵੇ ਜੇ ਤੂੰ ਆਵੇਂ ਮੈਂ ਦੁਖੜੇ ਸੁਣਾਵਾਂ ਜੇ ਤੂੰ ਆਵੇਂ ਮੈਂ ਦੁਖੜੇ ਸੁਣਾਵਾਂ
ਤੈਨੂੰ ਵੇਖ ਲਵਾਂ ਰਜ ਰਜ ਵੇ ਕਦੀ ਆਵੇ ਮਾਹੀ ਗਲ ਲਗਵੇ ਕਦੀ ਆਵੇ ਮਾਹੀ ਗਲ ਲਗਵੇ ਨਾ ਮੈਂ ਸੋਹਣੀ ਤੇ ਨਾ ਗੁਣ ਪੱਲੇ ਨਾ ਮੈਂ ਸੋਹਣੀ ਤੇ ਨਾ ਗੁਣ ਪੱਲੇ ਨਾ ਮੈਂ ਸੋਹਣੀ ਤੇ ਨਾ ਗੁਣ ਪੱਲੇ ਮੇਰੇ ਐਬ ਨਮਾਣੀ ਦੇ ਕਜਵੇ ਮੇਰੇ ਐਬ ਨਮਾਣੀ ਦੇ ਕਜਵੇ ਕਦੀ ਆਵੇ ਮਾਹੀ ਗਲ ਲਗਵੇ ਤੇਰੀ ਦੀਦ ਗਰੀਬਾਂ ਦਾ ਹਜਵੇ ਕਦੀ ਆਵੇ ਮਾਹੀ ਗਲ ਲਗਵੇ ਬੜੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਅਸਾਂ ਮੈਂ ਤੇ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਇਸੇ ਗੀਤ ਇਸ ਕਾਫੀ ਨਾਲ ਜਿਹੜੀ ਅਸੀਂ ਕਹਿੰਦੇ ਕਿ ਬੁੱਲੇ ਸ਼ਾਹ ਦਾ ਵੀ ਇਹ ਖਾਤੇ 'ਚ ਪਾਉਂਦੇ ਨੇ ਇਸੇ ਕਾਫੀ ਨੂੰ ਤੇ ਬਹੁਤ ਵਧੀਆ ਗਾਇਆ ਜੀ ਖਾਦਮ ਅਲੀ ਖਾਨ ਨੇ ਤੇ ਬਹੁਤ ਬਹੁਤ ਸ਼ੁਕਰਾਨਾ ਤੇ ਇੱਕ ਵਾਰੀ ਫਿਰ ਜਿੰਨਾ ਆਨੰਦ ਲਿਆ ਉਨੀਆਂ ਹੀ ਤਾੜੀਆਂ ਇਹਨਾਂ ਵਾਸਤੇ ਬਿਸਮਿਲ੍ਲਾ ਲਓ ਜੀ ਅੱਜ ਦੇ ਇਕੱਠ ਦੀ ਹੁਣ ਕਿਵੇਂ ਅੱਜ ਦੀ ਪਹਿਲੇ ਇਹਨਾਂ ਨੇ ਅਹਿਮਦ ਰਾਈ ਦੀਆਂ ਨਜ਼ਮਾਂ ਬੜੀਆਂ ਚੋਣਵੀਆਂ ਨਜ਼ਮਾਂ ਸਨ ਔਰ ਵਾਕਈ ਬਹੁਤ ਵਧੀਆ ਚੋਣ ਕੀਤੀ ਜਿਹੜੀ ਇੱਕ ਤਰ੍ਹਾਂ ਨੁਮਾਇੰਦਾ ਚੋਣ ਕਹਿ ਲਓ ਹੁਣ ਜ਼ਾਹਿਰ ਕੋਈ ਜ਼ਿਆਦਾ ਉਹ ਔਖਾ ਵੀ ਕੰਮ ਨਹੀਂ ਇਸ ਪੱਖੋਂ ਕਿਉਂਕਿ ਉਹਨਾਂ ਦੀ ਇੱਕੋ ਹੀ ਕਿਤਾਬ ਹੈ ਤੇ ਉਹ ਹਿਤਮ ਨੇ ਬਹੁਤ ਵਧੀਆ ਨਜ਼ਮਾਂ ਅਹਿਮਦ ਰਾਈ ਹੋਰਾਂ ਦੀਆਂ ਅਹਿਮਦ ਰਾਈ ਹੋਰਾਂ ਦੇ ਨਾਲ ਵੀ ਸਾਡੇ ਸਾਬਿ ਸਦਾਰਤ ਹੋਰਾਂ ਦਾ ਬੜਾ ਵਕਤ ਗੁਜ਼ਰਿਆ ਉਹਨਾਂ ਨਾਲ ਯਾਦਾਂ ਨੇ ਉਹਨਾਂ ਦੀਆਂ ਇੰਟਰਵਿਊਜ਼ ਵੀ ਨਾ ਕੀਤੇ ਔਰ ਸੰਗੀਤਕਾਰ ਦੇ ਤੌਰ 'ਤੇ ਵੀ ਨੇੜਿਓਂ ਜਾਣਦੇ ਸਨ ਤੇ ਇੰਝ ਹੀ ਬਲਵੰਤ ਗਾਰਗੀ ਨੂੰ ਬਤੌਰ ਰਾਈਟਰ ਇਹਨਾਂ ਨੇ ਪੜ੍ਹਿਆ ਔਰ ਜਾਣਿਆ ਫਿਰ ਹੈ ਕਿ ਸੁਰਿੰਦਰ ਕੌਰ ਉਹ ਵੀ ਗਾਵਣ ਦੇ ਨਾਲ ਜੁੜੇ ਉਹਨਾਂ ਦੀ ਕਥਾ ਜਿਹੜੀ ਉਹ ਉਹਨਾਂ ਦਾ ਇੱਕ ਸਕੈਚ ਮੈਂ ਉਹ ਤੁਹਾਡੇ ਸਾਹਮਣੇ ਚਿੱਤਰ ਰੇਖਾ ਸੁਣਾਇਆ ਉਹ ਵੀ ਸਾਬਿ ਸਦਾਰਤ ਪ੍ਰੋਫੈਸਰ ਮੁਹੰਮਦ ਜਵਾਦ ਹੋਰਾਂ ਫਿਰ ਇਹ ਵੇ ਕਿ ਖਾਦਮ ਅਲੀ ਖਾਨ ਹੋਰਾਂ ਦਾ ਗਾਵਣ ਸੁਣਿਆ ਇਹ ਸਾਰੇ ਦੇ ਉੱਤੇ ਅਸੀਂ ਹੁਣ ਆਪਣੇ ਪ੍ਰਧਾਨਗੀ ਵਿਚਾਰਾਂ ਲਈ ਮੈਂ ਦਾਵਤ ਦਿਆਂਗਾ ਅੱਜ ਦੀ ਸਾਡੇ ਇਕੱਠ ਦੇ ਪ੍ਰਧਾਨ ਜਨਾਬ ਪ੍ਰੋਫੈਸਰ ਡਾਕਟਰ ਮੁਹੰਮਦ ਜਵਾਦ ਜੀ ਹੋਰਾਂ ਨੂੰ ਕਹਾਂਗਾ ਕਿ ਉਹ ਆਉਣ ਔਰ ਇਸ ਸਾਰੇ ਸੈਸ਼ਨ ਨੂੰ ਕਲੋਜ਼ ਕਰਨ ਔਰ ਮੇਰਾ ਖਿਆਲ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਅਹਿਮਦ ਰਾਹੀ ਹੋਰਾਂ ਦੀਆਂ ਨਜ਼ਮਾਂ ਬਹੁਤ ਹੀ ਅੱਛੇ ਢੰਗ ਨਾਲ ਹੈਤਮ ਹੋਰਾਂ ਨੇ ਉਹਨੂੰ ਲਿਵ ਕਰਕੇ ਔਰ ਇੱਕ ਇੱਕ ਸ਼ਬਦ ਨੂੰ ਬੜਾ ਵਾਜ਼ੇ ਕਰਕੇ ਔਰ ਉਹਨੂੰ ਆਪਣੇ ਅੰਦਰ ਫੀਲਿੰਗ ਦੇ ਨਾਲ ਉਹ ਕੀਤਾ ਅੱਛਾ ਇੱਕ ਨਫਸਿਆਤੀ ਮਸਲਾ ਹੈ ਕਿ ਕੋਈ ਮੇਰੇ ਨਾਲ ਹੈ ਕਿ ਜਦੋਂ ਕੋਈ ਅਹਿਮਦ ਰਾਹੀ ਦਾ ਜ਼ਿਕਰ ਕਰੇ ਤੇ ਮੈਨੂੰ ਸਭ ਤੋਂ ਪਹਿਲੇ ਉਹਨਾਂ ਦੇ ਇੱਕ ਫਿਲਮੀ ਗਾਣੇ ਦੀ ਇੱਕ ਲਾਈਨ ਯਾਦ ਆ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਮੁਲਾਕਾਤ ਬਹੁਤ ਤਵੀਲ ਸੀ ਉੱਥੇ ਚੰਦ ਇੱਕ ਬਹੁਤ ਹੀ ਬੇਬਦਲ ਗੱਲਾਂ ਮੇਰੇ ਯਾਦ ਆ ਰਹੀਆਂ ਇੱਕ ਉਹਨਾਂ ਦੀ ਲਾਈਨ ਹੈਗੀ ਹੈ ਫਿਲਮੀ ਗਾਣੇ ਦੀ ਕਿ ਉਹ ਅੱਛਾ ਲਾਈਨ ਆਉਂਦੀ ਹੈ ਤੇ ਫਿਰ ਭੁੱਲ ਜਾਂਦਾ ਕਿ ਗਾ ਕੌਣ ਰਿਹਾ ਹੈ ਧੁਨ ਕਿੰਨੇ ਬਣਾਈ ਹੈ ਜਿਹੜੀ ਉਹਦੀ ਤਾਕਤ ਹੈਗੀ ਸੀ ਕਿ ਅਸੀਂ ਗਾਣ ਵਾਲੇ ਭੁੱਲ ਜਾਂਦੇ ਸੀ ਕਿ ਤਰਜ਼ ਕਿੰਨੇ ਬਣਾਈ ਹੈ ਤੇ ਗਾ ਕੌਣ ਰਹੀ ਹੈ ਲਾਈਨ ਦੇਖੋ ਮੈਂ ਚੰਨ ਦੇ ਕੋਲ ਜਾ ਪਹੁੰਚੀ ਮੈਂ ਚੰਨ ਦੇ ਕੋਲ ਜਾ ਪਹੁੰਚੀ ਮੇਰੀ ਚੁੰਨੀ ਨੂੰ ਲੱਗੇ ਤਾਰੇ ਇੱਕ ਹੋਰ ਗਾਣਾ ਯਾਦ ਆ ਰਿਹਾ ਕਿ ਉਹਦੇ 'ਚ ਨਾ ਕਹਿ ਕੇ ਸਭ ਕੁਝ ਹੀ ਕਹਿ ਦਿੱਤਾ ਹੈ ਤਾਰਿਆਂ ਦੀ ਲੋਏ ਲੋਏ ਮੈਂ ਤੇ ਢੋਲਾ ਇੱਕ ਹੋਏ ਕਦੀ ਉਹਨੂੰ ਮੈਂ ਛੂਆਂ ਕਦੀ ਮੈਨੂੰ ਉਹ ਛੋਏ ਮੈਨੂੰ ਉਰਦੂ 'ਚ ਕਹਿੰਦੇ ਕੁਝ ਵੀ ਨਾ ਕਹਾ ਔਰ ਤਾਰਿਆਂ ਦੀ ਲੋਏ ਲੋਏ ਮੈਂ ਤੇ ਢੋਲਾ ਇੱਕ ਹੋਏ ਕਦੀ ਉਹਨੂੰ ਮੈਂ ਛੂਆਂ ਕਦੀ ਮੈਨੂੰ ਉਹ ਛੋਏ ਫਿਰ ਉਹਨਾਂ ਨੇ
ਮੇਰੇ ਉਸਤਾਦ ਸਾਹਿਬ ਸਨ ਸਲੀਮ ਇਕਬਾਲ ਸਾਹਿਬ। ਸਲੀਮ ਇਕਬਾਲ ਦੋ ਭਾਈ ਸਨ, ਸਲੀਮ ਹੁਸੈਨ, ਇਕਬਾਲ ਹੁਸੈਨ, ਤੇ ਉਹ ਫਿਲਮੀ ਬਹੁਤ ਬੜਾ ਨਾਮ ਫਿਲਮੀ, ਉਹਨਾਂ ਦੇ ਨਾਲ ਅਹਿਮਦ ਰਾਹੀ ਨੇ ਬਹੁਤ ਲੰਬਾ ਕੰਮ ਕੀਤਾ। ਬਾਜੀ ਫਿਲਮ ਦੀ ਸਟੋਰੀ ਡਾਇਲੋਗ ਵੀ ਲਿਖੇ, ਔਰ ਇੱਕ ਬਹੁਤ ਮਸ਼ਹੂਰ ਗਾਣਾ ਅਬ यहाँ कोई नहीं आएगा, ਉਹ ਵੀ ਅਹਿਮਦ ਰਾਹੀ ਸਾਹਿਬ ਦਾ। ਅੱਛਾ, ਮੈਨੂੰ ਮੌਕਾ ਮਿਲਿਆ ਕਿ ਗਵਰਨਮੈਂਟ ਕਾਲਜ ਦਾ ਰਸਾਲਾ ਰਾਵੀ ਔਰ ਉਹਦਾ ਐਡੀਟਰ ਸਈਦ ਖਾਵਰ ਬੂਟਾ ਸਾਹਿਬ ਦਾ ਛੋਟਾ ਭਾਈ ਹਮੀਦ ਬੂਟਾ, ਤੇ ਉਹ ਇੰਟਰਵਿਊ ਕਰਨ ਗਿਆ ਅਹਿਮਦ ਰਾਹੀ ਸਾਹਿਬ ਦਾ, ਤੇ ਨਾਲ ਮੈਨੂੰ ਵੀ ਲੈ ਗਿਆ। ਅੱਛਾ, ਜਿਹੜੀ ਕੁਝ ਚੰਦ ਦੀ ਗੱਲਾਂ ਨੇ ਕਿ ਜਿਹੜੀ ਬਿਲਕੁਲ ਜ਼ਹਿਨ 'ਚ, ਵੈਸੇ ਤਾਂ ਖੈਰ ਸਭ ਕੁਝ ਹੀ ਬੜਾ ਗੈਰ ਮਾਮੂਲੀ ਸੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਜ਼ਿਆਦਾ ਕਨਸੈਂਟਰੇਟ ਕਰਦੇ, ਕਦੀ ਲੱਗਦਾ ਸੀ ਕਿ ਤੁਹਾਡੀ ਗੱਲ ਸੁਣ ਰਹੇ ਨੇ, ਕਦੀ ਲੱਗਦਾ ਆਫ ਹੋ ਜਾਂਦੇ ਨੇ, ਔਰ ਬਿਲਕੁਲ ਪ੍ਰੀਟੈਂਸ਼ਨ ਨਹੀਂ ਸੀ ਉਹ, ਜਿਸ ਅੱਲਾ ਮਾਫ ਕਰੇ ਡਰਾਮਾ ਨਹੀਂ ਸੀ ਕਰ ਰਹੇ, ਜੈਨੂਇਨਲੀ ਕੁਝ ਸੋਚ ਰਹੇ ਨੇ, ਕੁਝ ਆਫ ਹੋ ਗਏ ਨੇ ਫਿਰ, ਔਰ ਸ਼ਾਇਦ ਮੇਰਾ ਖਿਆਲ ਉਹਦੇ 'ਚ ਉਹਨਾਂ ਦੀ ਡਰਿੰਕਿੰਗ ਹੈਬਿਟ ਦੀ ਵਜ੍ਹਾ, ਔਰ ਫਿਰ ਇਹ ਹੈ ਕਿ ਕਦੀ ਅਚਾਨਕ ਸੋਚ ਰਹੇ ਨੇ ਕਿ ਕੌਣ ਮੇਰਾ ਇੰਟਰਵਿਊ ਲੈਣ ਆ ਗਏ ਨੇ, ਤੇ ਉਹ ਮੈਂ ਛੋਟੀ ਗੱਲ ਚੁੱਕੀ ਸ਼ਾਇਦ ਜ਼ਿਆਦਾ ਗੌਰ ਕਰਨਾ। ਇੱਕ ਪਹਿਲੀ ਗੱਲ ਦੱਸੋ ਸਾਨੂੰ ਉਹਨਾਂ ਨੇ ਕੀ ਕਹੀ। ਕਹਿਣ ਲੱਗੇ ਕਿ ਉਹ ਗੱਲ ਕੋਈ ਹੋ ਰਹੀ ਸੀ ਜ਼ਾਤ ਦੀ, ਸੈਲਫ ਦੀ, ਤੇ ਉਹ ਕਿਸ ਤਰ੍ਹਾਂ ਵਜ਼ਾਹਤ ਕਰ ਰਹੇ। ਕਹਿਣ ਲੱਗੇ ਇੱਕ ਵਾਰੀ ਅਸੀਂ ਦੋਸਤ ਬੈਠੇ ਸਾਂ ਇੱਥੇ, ਐਸੇ ਚੁਬੁਰਜੀ ਤੋਂ ਉਹਨਾਂ ਦਾ ਘਰ ਸੀ ਨਾ ਜੋ, ਤੇ ਮਸਜਿਦ ਵਿੱਚੋਂ ਕਹਿੰਦੇ ਅਸੀਂ ਤਾਂ ਆਪਣਾ ਬੈਠਨੇ ਸਾਂ ਤਾਂ ਹਾਸਾ ਖੇਡਾ, ਕੋਈ ਕਈ ਵੀਰ ਕੋ ਫੌਜ ਲਤੀਫਾ ਵੀ ਸੁਣਾਤਾ, ਮਗਰ ਇੰਨਾ ਕਰਦੇ ਸਾਂ ਪੁੱਤਰੋ ਕਿ ਜੋ ਅਜ਼ਾਨ ਹੁੰਦੀ ਸੀ ਨਾ ਅਸੀਂ ਚੁੱਪ ਕਰ ਜਾਂਦੇ ਥੋੜ੍ਹੀ ਦੇਰ। ਕਹਿੰਦੇ ਨੇ ਇੱਕ ਦਫਾ ਅਜ਼ਾਨ ਦੇ ਵਕਤ ਉਹਨੇ ਮੌਲਵੀ ਨੇ ਅਜ਼ਾਨ ਦੇਣ ਦੀ ਬਜਾਏ ਕੋਈ ਸ਼ੁਰੂ ਕੀਤਾ ਐਲਾਨ, ਤਾਂ ਉਹ ਵੀ ਅਸੀਂ ਸਮਝੇ ਕਿ ਕੋਈ ਫੌਤ ਹੋ ਗਿਆ ਹੋਏਗਾ, ਤੇ ਉਸ ਦਿਨ ਉਹ ਕਹਿੰਦਾ ਕਿ ਇੱਕ ਲਾਸ਼ ਮਿਲੀ ਹੈ ਜਿਹਦਾ ਵਾਲੀ ਵਾਰਸ ਕੋਈ ਨਹੀਂ, ਤੇ ਹੁਣ ਉਹਨੂੰ ਅਸੀਂ ਦਫਨਾਣਾ ਹੈ, ਇਹ ਮੌਲਵੀ ਕਹਿ ਰਿਹਾ, ਤੇ ਅਹਿਮਦ ਰਾਹੀ ਸਾਨੂੰ ਸੁਣਾ, ਤੇ ਆ ਕੇ ਪਹਿਚਾਣ ਲਓ ਤੇ ਮਸਜਿਦ ਦੇ ਬਾਹਰ ਪਈ ਹੈ। ਤੇ ਕਹਿਣ ਲੱਗੇ ਮੈਨੂੰ ਕੋਈ ਮਜ਼ਾਕ ਸੁਝਿਆ, ਤੇ ਮੈਂ ਉੱਠ ਕੇ ਨਾ ਤੇ ਉਹ ਜੁੱਤੀ ਪਾਣ ਲੱਗ ਪਿਆ। तो दोस्त भी उन्होंने दो ही सारे उससे कैलिबर से शायर वगैरह हों, तो उन्होंने क्या की कर रहे हैं, कहते मैं देखने जा रहा कि तो मेरी तो नहीं, लुक एट हिम, लुक एट। और कुछ असी भी खैर काफ़ी चालाक नौजवान सन, मैं और हमीद भुट्टे ने भी मजाल है कि उत्थे जाके क्योंकि 1 मिनट ज़ाया किया है, कुछ बहुत हसास सवालों के जवाब मंगे, ज़रा उन्होंने बिल्कुल सीधे से जवाब दिता सी, इस तरह ही छाप दिता सी उन्होंने। मसलन मैं उन्होंने कहा कि नजम हुसैन सैयद बारे तुहाडा की ख्याल, थोड़े सोचिया तो कहने लगे बड़ा पढ़ा लिखा आदमी है, बड़ा पढ़ा लिखा आदमी है। मैं कहा जी नहीं मैं नहीं पूछया, उन्होंने शायरी बारे, उन्होंने शायरी बारे तुहाडा की ख्याल है। वो बहुत डायरैक्ट जवाब शायद नहीं सी देना चाह रहे, और असी बहुत इन्फ्लुएंस हुण भी हाँ, उदों नजम साहब तो बहुत इन्फ्लुएंस भी सी। फिर थोड़ी देर बाद कहने लगे कि वो जिहो जी पंजाबी लिखदा ना, वो दूजे मुल्क वाले ज़्यादा समझते होंगे, तो दूजे तो साढ़े लिए वो मुश्किल है। अच्छा मैं ज़रा थोड़ी जी बहस की थी, मैं क्या राय साहब तुहानू जेड़े पंजाबी के दूजे लहजे ने वो मतलब आंदे ने, कहंदे नहीं, तो मैं क्या कि तुहानू गुरमुखी आंदी है, ही सैड नो। तो अगली गल जरा हिम्मत करके बनना गुस्से च आके कट कुट भी देंदे सी, तो मैं जरा हिम्मत करके गया, मैं क्या तुहाडा माशाअल्लाह इतना बड़ा नाम है, तो यह पंजाबी शायर लिए थोड़ा ज़रूरी नहीं कि पंजाबी के दूसरे लहजे लूजे और गुरमुखी। उन्होंने की जवाब दिता मैनू, वो कह लगे नहीं मैं सब नहीं किया, मैं और भी बहुत सारी जगह पर अपने आप को ज़ाहिर किया। ज़रा गौर करो कि वो डिफेंड ही नहीं किया उन्होंने अपने आप को, यानी किसी ऐसे जेन्युइन आदमी से कि किसी रॉन्ग पॉइंट से उन्होंने नहीं डिफेंड किया। राय भी किसी के बारे वो बड़ी सोच समझ के थे, यानी उन्होंने यह नहीं किया कि अगर मैं पंजाबी शायर और मैनू दूसरे पंजाबी के लहजियां दे नहीं पता तो बड़ी अच्छी गल है, या अगर मैं शाहमुखी च लिख लेना और गुरमुखी मैनू नहीं आती तो यह कोई